ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਆ, ਆਈਫੋਨ ਅਤੇ ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 25 ਤਰੀਕ ਆ ਅਤੇ ਦਿਨ ਜਿਹੜਾ ਉਹ ਬੁੱਧਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਬਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਬਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਆਖਲ, ਜੱਸੀ ਗਿੱਲ ਪਲੰਬਿੰਗ ਵਾਲੇ, ਰਮਿੰਦਰ ਬਸਰਾ, ਸਾਰੇ ਜਾਣੇ ਬੇਕਰਸਫੀਲਡ, ਅਤੇ ਅਵਤਾਰ ਸਿੰਘ ਮੰਜ਼ਲ ਕਲੋਬਿਸ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਅਤੇ ਜੀ ਹਰਜੋਤ ਸਿੰਘ ਜੀ, ਪਹਿਲਾਂ ਜਿਹੜੀ ਖਬਰ ਆ, ਬਹੁਤ ਹੀ ਸਿੱਖਾਂ ਦੇ ਲਈ ਮਾੜੀ ਖਬਰ ਆ ਰਹੀ ਆ। ਅਫਗਾਨਿਸਤਾਨ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਉੱਤੇ ਜਿਹੜੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਅਤੇ ਹੁਣ ਤੱਕ 25 ਜਿਹੜੇ ਸਿੱਖ ਆ ਉਹਨਾਂ ਦੀ ਮੌਤ ਹੋ ਗਈ ਆ। 150 ਤੋਂ ਵੱਧ ਜਿਹੜੇ ਆ ਕਈ ਕਹਿੰਦੇ ਫੱਟੜ ਵੀ ਹੋਏ ਹੈਗੇ, ਉੱਥੇ ਲੋਕ ਇਕੱਠੇ ਹੋਏ ਸੀ। ਸੋ ਇਹ ਹਮਲਾ ਇੱਕ IS ਜਿਹੜੀ ਉੱਥੇ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਆ, ਉਹਦੇ ਵੱਲੋਂ ਕੀਤਾ ਗਿਆ। ਪਿਛਲੇ ਦਿਨਾਂ ਦੇ ਵਿੱਚ ਜਿਹੜੀ US ਗਵਰਨਮੈਂਟ ਅਤੇ ਤਾਲੀਬਾਨ ਦੇ ਵਿੱਚ ਗੱਲਬਾਤ ਚੱਲ ਰਹੀ ਸੀ, ਉਹਦੇ ਵਿੱਚ ਇਸ ਨੂੰ IS ਨੂੰ ਨਹੀਂ ਇਨਕਲੂਡ ਕੀਤਾ ਗਿਆ ਸੀ। ਸੋ ਇਹ ਦੂਸਰੀ ਵਾਰੀ ਅਫਗਾਨਿਸਤਾਨ 'ਚ ਸਿੱਖਾਂ ਦੇ ਉੱਤੇ ਬਹੁਤ ਵੱਡਾ ਹਮਲਾ ਹੋਇਆ। ਇਸ ਤੋਂ ਕੁਝ ਸਾਲ ਪਹਿਲਾਂ ਇੱਕ ਵਾਰੀ ਗੁਰਦੁਆਰਾ ਸਾਹਿਬ 'ਚ ਹੋਇਆ ਸੀ। ਸੋ ਇਹ ਰਾਜਾ ਘਨਵੀਰ ਸਿੰਘ ਜੀ, ਪਤਾ ਨਹੀਂ ਵੀ ਸਿੱਖ ਦੇਖੋ ਸਾਰੀ ਦੁਨੀਆ 'ਚ ਜਾ ਕੇ ਜਿਹੜੀ ਸੇਵਾ ਕਰਦੇ ਆ, ਨੋ ਮੈਟਰ ਆਪਾਂ ਖਾਲਸਾ ਏਡ ਵੱਲ ਦੇਖਦੇ ਹਾਂ ਵੀ ਕੋਈ ਮੁਸਲਮਾਨ ਆ, ਕੋਈ ਹਿੰਦੂ ਆ, ਕੋਈ ਕ੍ਰਿਸਚਨ ਆ, ਪਰ ਸਿੱਖ ਜਿਹੜੇ ਆ ਮਿਨੋਰਿਟੀ ਜਿਹੜੀ ਆ ਉਹ ਰਗੜੀ ਜਾਂਦੀ ਆ। ਪਰ ਇਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸ਼ੰਕੇ ਵੀ ਪੈਦਾ ਹੋ ਰਹੇ ਵੀ ਹੋ ਸਕਦਾ ਇਹ ਜਿਹੜੀ ਆ ਹੋਰ ਕੋਈ ਸਰਕਾਰ ਹੋਵੇ, ਕਿਉਂਕਿ ਜਿਹੜੀ US ਆ ਉਹ ਅਫਗਾਨਿਸਤਾਨ ਤੋਂ ਨਿਕਲਣ ਨੂੰ ਬਾਹਰ ਆ ਰਿਹਾ ਹੈਗਾ। ਜੀ ਜੀ, ਸੋ ਕੁਛ ਵੀ ਜਿਹੜਾ ਹੋ ਸਕਦਾ, ਪਰ ਇਹਨਾਂ ਅੱਤਵਾਦੀਆਂ ਦੇ ਦੁਆਰਾ ਇਹ ਬਹੁਤ ਹੀ ਘਿਨਾਉਣਾ ਕੰਮ ਜਿਹੜਾ ਆ ਉਹ ਉੱਥੇ ਕੀਤਾ ਗਿਆ ਆ। ਇੱਕ ਪਾਸੇ ਵਿਸ਼ਵ ਜਿਹੜਾ ਪੂਰੀ ਤਰ੍ਹਾਂ ਕਰੋਨਾ ਵਾਇਰਸ ਦੇ ਵਿੱਚੋਂ ਜਿਹੜਾ ਉਹ ਜੂਝ ਰਿਹਾ, ਅਤੇ ਇਹ ਜਿਹੜੇ ਆ ਇਹਨਾਂ ਨੇ ਇਸ ਤਰੀਕੇ ਦਾ ਜਿਹੜਾ ਹਮਲਾ ਇਹ ਕੀਤਾ। ਕਹਿੰਦੇ ਬੰਦੂਕਧਾਰੀ ਵੀ ਸੀਗੇ ਅਤੇ ਇੱਕ ਮਨੁੱਖੀ ਬੰਬ ਵੀ ਜਿਹੜਾ ਹੈ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਦਾਖਲ ਜਿਹੜਾ ਹੋਇਆ ਸੀ, ਅਤੇ ਉੱਥੇ ਇਹ ਹਮਲਾ ਜਿਹੜਾ ਉਹਨਾਂ ਦੇ ਦੁਆਰਾ ਕੀਤਾ ਗਿਆ ਹੈ। ਬਹੁਤ ਹੀ ਮੰਦਭਾਗੀ ਅਤੇ ਬਹੁਤ ਹੀ ਘਿਨਾਉਣੀ ਘਟਨਾ ਜਿਹੜੀ ਆ ਉੱਥੇ ਅਫਗਾਨਿਸਤਾਨ ਦੇ ਵਿੱਚ ਇਹ ਵਾਪਰੀ ਹੈਗੀ ਆ। ਕਿਸੇ ਸਮੇਂ ਜਿਹੜਾ ਅਫਗਾਨਿਸਤਾਨ ਆ ਉਹਦੇ 'ਤੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਅਫਗਾਨਿਸਤਾਨ 'ਚ ਰਹਿੰਦੇ ਸੀ, ਅਤੇ ਮੈਜੋਰਟੀ ਬਿਜ਼ਨਸ ਜਿਹੜਾ ਆ ਸਿੱਖਸ ਉੱਥੇ ਕਰਦੇ ਸੀ। ਪਰ ਇਸ ਟਾਈਮ ਜਿਹੜੀ ਸਿੱਖਾਂ ਦੀ ਪਾਪੂਲੇਸ਼ਨ ਆ ਸਿਰਫ 10,000 ਦੇ ਕਰੀਬ ਹੀ ਰਹਿ ਗਈ ਆ। ਉਹਦੇ ਵਿੱਚ ਇਹ ਹੁਣ ਤੱਕ ਜਿਹੜੀਆਂ ਲੇਟੈਸਟ BBC ਦੀਆਂ ਖਬਰਾਂ ਆਈਆਂ, 25 ਜਣਿਆਂ ਦੀ ਮੌਤ ਹੋ ਗਈ। ਵੱਡੀ ਗਿਣਤੀ 'ਚ ਜਿਹੜੇ ਆ 25 ਜਣਿਆਂ ਦੀ ਮੌਤ ਨਹੀਂ, 25 ਜਣਿਆਂ ਨੂੰ ਮਾਰ ਦਿੱਤਾ ਗਿਆ, ਅਤੇ ਬਹੁਤ ਵੱਡੀ ਗਿਣਤੀ 'ਚ ਫੱਟੜ ਹੋਏ ਆ। ਇਸ ਤੋਂ ਪਹਿਲਾਂ ਜੁਲਾਈ 2018 ਦੇ ਵਿੱਚ ਵੀ ਇੱਕ ਗੁਰਦੁਆਰਾ ਸਾਹਿਬ 'ਤੇ ਅਟੈਕ ਹੋਇਆ ਸੀ, ਜਦੋਂ 19 ਜਣਿਆਂ ਦੀ ਮੌਤ ਹੋ ਗਈ ਸੀ। ਜੀ ਜੀ, ਜਿਹੜੀਆਂ ਹੁਣ ਆਪਾਂ ਜੇ ਵਾਪਸ ਹਰਜੋਤ ਸਿੰਘ ਜੀ ਇੱਥੇ ਅਮਰੀਕਾ ਦੇ ਵਿੱਚ ਆਈਏ, ਅਤੇ ਇੱਥੇ ਕੀ ਕੁਛ ਜਿਹੜਾ ਚੱਲ ਰਿਹਾ ਕਰੋਨਾ ਵਾਇਰਸ ਦੇ ਬਾਬਤ, ਉਸ ਦੇ ਬਾਰੇ ਵੀ ਤੁਹਾਨੂੰ ਜਿਹੜੀਆਂ ਜਾਣਕਾਰੀਆਂ ਉਹ ਸਾਂਝੀਆਂ ਕਰਦੇ ਹਾਂ। ਸਰਕਾਰ ਦੇ ਦੁਆਰਾ ਕਾਂਗਰਸ ਦੇ ਵਿੱਚ, ਸੈਨੇਟ ਦੇ ਵਿੱਚ ਇੱਕ ਗੁੱਡ ਨਿਊਜ਼ ਵੀ ਜਿਹੜੀ ਆ ਉਹ ਵੀ ਆਈ ਆ, ਅਤੇ ਉਸ ਦੇ ਨਾਲ ਨਾਲ ਉਹ ਜਿਹੜੀ ਦੱਸਣ ਤੋਂ ਪਹਿਲਾਂ ਜੇ ਆંકੜਿਆਂ ਦੇ ਉੱਤੇ ਹਰਜੋਤ ਸਿੰਘ ਜੀ ਆਪਾਂ ਜੇ ਨਜ਼ਰ ਮਾਰਦੇ ਜਾਈਏ ਵੀ ਕਰੋਨਾ ਵਾਇਰਸ ਦਾ ਜਿਹੜਾ ਅਸਰ ਆ ਕਿਸ ਤਰੀਕੇ ਦੇ ਨਾਲ ਪੂਰੇ ਵਿਸ਼ਵ ਦੇ ਉੱਤੇ ਅਤੇ ਅਮਰੀਕਾ ਦੇ ਉੱਤੇ ਪੈ ਰਿਹਾ ਆ। ਇਸ ਮੌਕੇ ਜਦੋਂ ਆਪਾਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਪੂਰੇ ਵਿਸ਼ਵ ਦੇ ਵਿੱਚ ਜਿਹੜੀ ਸੰਖਿਆ ਆ ਕਰੋਨਾ ਵਾਇਰਸ ਦੇ ਕੇਸਾਂ ਦੀ, ਉਹ 4,46,000 ਜਿਹੜੀ ਆ ਉਹ ਟੱਪ ਚੁੱਕੀ ਆ। 446,000
ਜਿਹੜੇ ਕੇਸ ਆ ਉਹ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ 19,795 ਲੋਕ ਮਾਰੇ ਜਾ ਚੁੱਕੇ ਨੇ। 1,12,112 ਜਿਹੜੇ ਆ ਉਹ ਰਿਕਵਰ ਵੀ ਹੋ ਚੁੱਕੇ ਨੇ। ਕਲੋਜ਼ਡ ਕੇਸਾਂ ਦੇ ਵਿੱਚੋਂ ਜੇ ਦੇਖਿਆ ਜਾਵੇ ਤਾਂ ਮੋਰਟੈਲਿਟੀ ਰੇਟ 15% ਆ, ਜਿਹੜਾ ਕਿ ਕਾਫੀ ਭਿਆਨਕ ਜਿਹੜਾ ਆਪਾਂ ਇਸ ਨੂੰ ਮੰਨ ਸਕਦੇ ਹਾਂ ਵੀ 1,31,000 ਦੇ ਵਿੱਚੋਂ 19,000 ਮਾਰੇ ਗਏ ਨੇ, ਤਕਰੀਬਨ 20,000 ਅਤੇ 1,12,000 ਉੱਦਾਂ ਜਿਹੜੇ ਆ ਉਹ ਬਚ ਵੀ ਗਏ ਨੇ, ਰਿਕਵਰ ਵੀ ਕੀਤੇ ਨੇ, ਜਿਹੜੀ ਕਿ ਇੱਕ ਚੰਗੀ ਗੱਲ ਵੀ ਹੈਗੀ ਆ। ਸੋ ਇਸ ਟਾਈਮ ਐਕਟਿਵ ਕੇਸ ਜਿਹੜੇ ਆਪਾਂ ਹਸਪਤਾਲਾਂ ਤੋਂ ਇਹ ਜਿਹੜਾ ਆંકੜਾ ਆਉਂਦਾ ਹੈ, ਬਹੁਤ ਸਾਰੇ ਅਜਿਹੇ ਥਾਂ ਵੀ ਹੁੰਦੇ ਜਿਨ੍ਹਾਂ ਤੋਂ ਇਹ ਆંકੜਾ ਅਧਿਕਾਰਤ ਤੌਰ ਦੇ ਉੱਤੇ ਆਪਣੇ ਕੋਲ ਜਿਹੜਾ ਉਹ ਪਹੁੰਚਦਾ ਹੀ ਨਹੀਂ ਹੁੰਦਾ। ਸੋ ਇਹ ਜਿਹੜੀ ਜ਼ਰੂਰ ਚੀਜ਼ ਜਿਹੜੀ ਉਹ ਦੇਖਣ ਵਾਲੀ ਆ ਵੀ 3 ਲੱਖ ਜਿਹੜੇ ਕੇਸ ਨੇ ਇਸ ਟਾਈਮ ਉੱਥੇ ਜਿਹੜੇ ਹੈਗੇ ਨੇ, ਜਿਹੜੇ ਐਕਟਿਵ ਕੇਸ ਜਿਹੜੇ ਚੱਲ ਰਹੇ ਨੇ, ਜਿਨ੍ਹਾਂ 'ਚੋਂ 4% ਲੋਕ ਜਿਹੜੇ ਬਹੁਤ ਜ਼ਿਆਦਾ ਸੀਰੀਅਸ ਦੱਸੇ ਜਾ ਰਹੇ ਨੇ। ਸੋ ਇਹ ਜਿਹੜਾ ਲੇਟੈਸਟ ਸੀਗਾ ਵਿਸ਼ਵ ਦੇ ਵਿੱਚ। ਅਤੇ ਜਿਹੜਾ ਕੱਲ੍ਹ ਦਾ ਦਿਨ ਜਿਹੜਾ ਹਰਜੋਤ ਸਿੰਘ ਜੀ ਸਪੇਨ ਦੇ ਲਈ ਫਿਰ ਮਾੜਾ ਜਿਹੜਾ ਰਿਹਾ ਆ। ਪਿਛਲੇ 24 ਘੰਟਿਆਂ ਦੇ ਵਿੱਚ 443 ਹੋਰ ਮੌਤਾਂ ਜਿਹੜੀਆਂ ਉੱਥੇ ਹੋਈਆਂ ਨੇ। ਉੱਥੇ ਜਿਹੜੀ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਉਹਨਾਂ ਨੇ ਚਾਈਨਾ ਤੋਂ ਉੱਤੇ ਜਿਹੜੀ ਉਹ ਲੰਘ ਗਈ ਹੈ। 3434 ਲੋਕ ਹੁਣ ਤੱਕ ਸਪੇਨ ਦੇ ਵਿੱਚ ਮਾਰੇ ਜਾ ਚੁੱਕੇ ਨੇ ਅਤੇ ਚਾਈਨਾ ਦੇ ਵਿੱਚ ਜਿਹੜੇ 3281 ਨੇ। ਅਤੇ ਸਭ ਤੋਂ ਜਿਹੜਾ ਭਿਆਨਕ ਰੂਪ ਜਿਹੜਾ ਕਰੋਨਾ ਵਾਇਰਸ ਦਾ ਇਟਲੀ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਿਆ, ਜਿੱਥੇ 6820 ਕੁੱਲ ਜਿਹੜੇ ਮਾਰੇ ਗਏ ਨੇ। ਅਜੇ ਉਹਨਾਂ ਦੇ ਦੁਆਰਾ ਇਹ ਅੱਜ ਦੇ ਦਿਨ ਦੇ ਜਿਹੜੇ ਅਜੇ ਨੰਬਰਸ ਆ ਉਹ ਰਿਲੀਜ਼ ਜਿਹੜੇ ਉਹ ਨਹੀਂ ਕੀਤੇ ਗਏ। ਸਪੇਨ ਦੇ ਵਿੱਚ ਹੁਣ ਜਿਹੜੀ ਕੁੱਲ ਸੰਖਿਆ ਕਰੋਨਾ ਵਾਇਰਸ ਦੇ ਪੀੜਤਾਂ ਦੀ ਉਹ 47,000 ਆ ਅਤੇ ਇਟਲੀ ਦੇ ਵਿੱਚ ਤਕਰੀਬਨ 70,000 ਜਿਹੜੀ ਹੋ ਚੁੱਕੀ ਆ। ਅਮਰੀਕਾ ਦੀ ਜੇ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਇੱਥੇ ਜਿਹੜਾ ਇਸ ਟਾਈਮ ਕਰੋਨਾ ਵਾਇਰਸ ਦੇ ਪੀੜਤਾਂ ਦੀ ਜਿਹੜੀ ਸੰਖਿਆ ਉਹ 60,000 ਨੂੰ ਜਿਹੜੀ ਆ ਉਹ ਛੋ ਗਈ ਹੈਗੀ ਆ। ਅਤੇ ਮਰਨ ਵਾਲਿਆਂ ਦੀ ਸੰਖਿਆ ਅਮਰੀਕਾ ਦੇ ਵਿੱਚ 808 ਜਿਹੜੀ ਹੋ ਚੁੱਕੀ ਆ। 380 ਲੋਕ ਜਿਹੜੇ ਹੁਣ ਤੱਕ ਰਿਕਵਰ ਇਸ ਦੇ ਵਿੱਚ ਹੋਏ ਨੇ। ਨਿਊਯਾਰਕ ਬਹੁਤ ਬੁਰੀ ਤਰ੍ਹਾਂ ਜਿਹੜਾ ਇਸ ਦੇ ਵਿੱਚੋਂ ਪ੍ਰਭਾਵਿਤ ਆ, ਪੀੜਤ ਜਿਹੜਾ ਹੈਗਾ। 4400 ਹੋਰ ਕੇਸ ਜਿਹੜੇ ਕੱਲ੍ਹ ਦੇ ਨਾਲੋਂ ਇੱਥੇ ਦੱਸੇ ਗਏ ਨੇ। 14 ਹੋਰ ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਅਜੇ ਜੇ ਦੇਖਦੇ ਜਾਈਏ ਤਾਂ ਆਪਣੇ ਇੱਥੇ ਵੀ ਬਹੁਤ ਸਾਰੀਆਂ ਕਾਉਂਟੀ, ਬਹੁਤ ਸਾਰੇ ਸ਼ਹਿਰ, ਬਹੁਤ ਸਾਰੇ ਜਿਹੜੀਆਂ ਸਟੇਟਾਂ ਨੇ ਅਜੇ ਨਵੇਂ ਆંકੜੇ ਜਿਹੜੇ ਆ ਉਹ ਅਗਲੇ ਦਿਨ ਦੇ ਉਹ ਜਾਰੀ ਨਹੀਂ ਕੀਤੇ। ਸੋ ਜਦੋਂ ਆਈ ਥਿੰਕ ਸ਼ਾਮ ਤੱਕ ਇਹ ਜਿਹੜੇ ਨਵੇਂ ਹੋਰ ਆંકੜੇ ਆ ਜਾਣਗੇ ਅਤੇ ਹਾਲਾਤ ਜਿਹੜੇ ਉਹ ਬਹੁਤੇ ਚੰਗੇ ਜਿਹੜੇ ਉਹ ਮਹਿਸੂਸ ਨਹੀਂ ਹੋ ਰਹੇ। ਕੈਲੀਫੋਰਨੀਆ ਦੇ ਵਿੱਚ 51 ਹੋਰ ਨਵੇਂ ਕੇਸ, 4 ਹੋਰ ਮੌਤਾਂ ਜਿਹੜੀਆਂ ਹੋਈਆਂ ਨੇ। ਫਲੋਰੀਡਾ ਦੇ ਵਿੱਚ 215 ਜਿਹੜੇ ਨਵੇਂ ਕੇਸ ਅਤੇ 2 ਹੋਰ ਮੌਤਾਂ ਸਾਹਮਣੇ ਆਈਆਂ ਨੇ। ਇੰਡੀਆਨਾ 'ਚ 112 ਨਵੇਂ ਕੇਸ, 2 ਮੌਤਾਂ। ਨਾਰਥ ਕੈਰੋਲੀਨਾ ਦੇ ਵਿੱਚ ਵੀ 2 ਹੋਰ ਮੌਤਾਂ, 15 ਨਵੇਂ ਕੇਸ। ਮੈਰੀਲੈਂਡ ਦੇ ਵਿੱਚ 74 ਨਵੇਂ ਕੇਸ। ਮਿਸੀਸਿਪੀ 'ਚ 57 ਨਵੇਂ ਕੇਸ ਦੇ ਨਾਲ 1 ਮੌਤ। ਐਰੀਜ਼ੋਨਾ ਦੇ ਵਿੱਚ 1 ਮੌਤ ਜਿਹੜੀ ਹੋਈ ਆ। ਹੋਰ 6 ਕੁੱਲ ਮੌਤਾਂ ਹੋ ਚੁੱਕੀਆਂ। ਨਵਾਡਾ 43 ਨਵੇਂ ਕੇਸ ਅਤੇ 2 ਹੋਰ ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਸੋ ਕੁੱਲ ਜਿਹੜੇ ਪਿਛਲੇ ਕੁਛ ਘੰਟਿਆਂ ਦੇ ਵਿੱਚ ਜੇ ਨਜ਼ਰ ਮਾਰਦੇ ਜਾਈਏ 5000 ਤੋਂ ਵੱਧ ਨਵੇਂ ਕੇਸ ਅਮਰੀਕਾ ਦੇ ਵਿੱਚ ਆਏ ਨੇ ਅਤੇ 28 ਜਿਹੜੀਆਂ ਹੋਰ ਮੌਤਾਂ ਜਿਹੜੀਆਂ ਇਸ ਦੇ ਵਿੱਚ ਹੋ ਚੁੱਕੀਆਂ ਹੋਈਆਂ ਨੇ। ਲਗਾਤਾਰ ਜਿਹੜੇ ਇਹ ਸੰਖਿਆ ਆ, ਆંકੜੇ ਆ, ਉਹ ਤਾਂ ਨੂੰ ਜਾਂਦੇ ਜਾ ਰਹੇ ਨੇ ਜੀ। ਸੋ ਬਿਲਕੁਲ ਇੱਕ ਵਾਰੀ ਫੇਰ ਜਿਹੜਾ ਨਿਊਯਾਰਕ ਆ ਉਹ ਹੁਣ USA ਦੇ ਵਿੱਚ ਐਪੀ ਸੈਂਟਰ ਇਸ ਐਪੀਡੈਮਿਕ ਦਾ ਬਣਿਆ ਹੋਇਆ ਆ। ਨਿਊਯਾਰਕ ਦੇ ਗਵਰਨਰ ਨੇ ਵੀ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਕਰੋਨਾ ਵਾਇਰਸ ਦੀ ਟੀਮ ਹੈਗੀ ਆ, ਉਹਨਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਵੀ ਜਿਹੜੇ ਵੀ ਲੋਕ ਪਿਛਲੇ ਦਿਨਾਂ 'ਚ ਨਿਊਯਾਰਕ ਵਿਜ਼ਿਟ ਕਰਕੇ ਆਏ ਆ ਉਹ ਆਪਣੇ ਘਰਾਂ 'ਚ 14-14 ਦਿਨ ਕੁਆਰੰਟੀਨ ਕਰਨ ਅਤੇ ਜੇ ਉਹਨਾਂ ਨੂੰ ਲੱਗਦਾ ਆ ਵੀ ਕੋਈ ਸਿੰਪਟਮ ਹੈਗਾ ਆ ਉਹ ਫਿਰ ਜਾ ਕੇ ਟੈਸਟ ਜ਼ਰੂਰ ਕਰਾਉਣ। ਸਿੰਪਟਮਸ ਬਾਰੇ ਮਾੜਾ ਜਿਹਾ ਮੈਂ ਦੱਸਦਾ, ਉਹ ਤੋਂ ਬਾਅਦ ਆਪਾਂ ਪੈਕੇਜ ਦੀ ਗੱਲ ਕਰਨੀ ਆ। ਕਹਿੰਦੇ ਵੀ ਜੇ ਤੁਹਾਨੂੰ ਕਫ ਜਿੱਦਾਂ ਖੰਘ ਆਉਂਦੀ ਹੈਗੀ ਆ ਅਤੇ ਤੁਹਾਨੂੰ ਸਮੈਲ ਆਉਣੀ ਬੰਦ ਹੋ ਜਾਂਦੀ ਆ ਜੇ ਕਿਸੇ ਫੂਡ ਦੀ ਜਾਂ ਕੁਛ ਵੀ, ਅਤੇ ਤੁਹਾਡਾ ਟੈਂਪਰੇਚਰ ਜਿਹੜਾ ਆ 100.4 ਤੋਂ ਉੱਤੇ ਜਾਂਦਾ ਅਤੇ ਚਾਂਸਸ ਹੈਗੇ ਆ ਵੀ ਤੁਹਾਨੂੰ ਕਰੋਨਾ ਵਾਇਰਸ ਹੋ ਸਕਦਾ ਹੈਗਾ। ਅੱਜ ਕੱਲ੍ਹ ਫਲੂ ਦਾ ਸੀਜ਼ਨ ਆ, ਬਹੁਤ ਸਾਰੇ ਲੋਕਾਂ ਨੂੰ ਫਲੂ ਵੀ ਹੁੰਦਾ। ਸੋ ਜ਼ਰੂਰੀ ਨਹੀਂ ਵੀ ਹਰ ਇੱਕ ਨੂੰ ਹੀ ਕਰੋਨਾ ਵਾਇਰਸ ਹੋਣਾ ਹੈ। ਸੋ ਇਹ ਸਿੰਪਟਮ ਜਿਹੜੇ ਆ ਬਹੁਤ ਸਾਰੇ ਡਾਕਟਰਸ ਦਾ ਜਿਹੜੇ ਉਹਨਾਂ ਨੇ ਦੱਸੇ ਹੈਗੇ ਆ ਜੀ। ਬਿਲਕੁਲ। ਸੋ ਇੱਕ ਜਿਹੜੀ ਚੰਗੀ ਖਬਰ ਇਸ ਪੂਰੇ ਮਾਮਲੇ ਦੇ ਵਿੱਚ ਬਣ ਕੇ ਆ ਰਹੀ ਆ ਵੀ ਦੋਨਾਂ ਸਾਈਡਾਂ ਦੀ ਬਿਕਰਿੰਗ ਤੋਂ ਬਾਅਦ 'ਚ ਇੱਕ ਦੂਜੇ ਦੇ ਉੱਤੇ ਦੋਸ਼ ਆਰੋਪ ਲਾਉਣ ਤੋਂ ਬਾਅਦ 'ਚ ਡੈਮੋਕ੍ਰੇਟ ਅਤੇ ਜਿਹੜੇ ਰਿਪਬਲਿਕਨਸ ਆ ਜਿਹੜੇ ਸੈਨੇਟ ਦੇ ਵਿੱਚ ਇੱਕ ਡੀਲ ਦੇ ਉੱਤੇ ਪਹੁੰਚ ਚੁੱਕੇ ਨੇ। ਦੇਰ ਰਾਤ ਜਿਹੜੇ ਵਾਸ਼ਿੰਗਟਨ DC ਦੇ ਤਕਰੀਬਨ ਉੱਥੇ ਦੇ ਤੜਕੇ ਸਵੇਰੇ 1:30 ਵਜੇ ਇਹ ਜਿਹੜੀ ਖਬਰ ਆ ਉਹ ਪ੍ਰਕਾਸ਼ਿਤ ਹੋਈ। ਉੱਥੋਂ ਆਈ ਆ ਵੀ $2 ਟ੍ਰਿਲੀਅਨ ਦਾ ਕਰੋਨਾ ਵਾਇਰਸ ਰਿਲੀਫ ਪੈਕੇਜ ਜਿਹੜਾ ਆ ਉਹ
ਪਹੁੰਚ ਚੁੱਕਾ ਆ। ਵਾਈਟ ਹਾਊਸ ਕਾਂਗਰਸ ਦੇ ਦਰਮਿਆਨ ਇਹ ਡੀਲ ਹੋ ਚੁੱਕੀ ਆ। ਸੈਨੇਟ ਦੇ ਮੈਜੋਰਟੀ ਲੀਡਰ ਮਿਚ ਮਕੌਨਲ ਅਤੇ ਜਿਹੜੇ ਮਾਈਨੋਰਟੀ ਲੀਡਰ ਡੈਮੋਕ੍ਰੇਟ ਪਾਰਟੀ ਵੱਲੋਂ ਚੱਕ ਸ਼ੂਮਰ, ਉਹਨਾਂ ਨੇ ਜਿਹੜਾ ਅਨਾਊਂਸ ਕੀਤਾ ਵੀ ਦੋਨਾਂ ਪਾਰਟੀਆਂ ਦੇ ਦਰਮਿਆਨ ਸਮਝੌਤਾ ਜਿਹੜਾ ਆ ਉਹ ਹੋ ਚੁੱਕਾ ਹੋਇਆ ਆ। ਅਤੇ ਇਸ ਦੇ ਦੌਰਾਨ ਜਿਹੜੇ ਆ ਇਹ $2 ਟ੍ਰਿਲੀਅਨ ਦਾ ਸਟਿਮੂਲਸ ਪੈਕੇਜ ਜਿਹੜਾ ਆ ਉਹ ਅਲਾਟ ਕੀਤਾ ਗਿਆ, ਜਿਸ ਦੇ ਵਿੱਚ ਅਮਰੀਕੀ ਜਿਹੜੇ ਲੋਕ ਨੇ ਅਤੇ ਉਸ ਦੇ ਨਾਲ ਸਮਾਲ ਬਿਜ਼ਨਸ, ਵੱਡੀਆਂ ਇੰਡਸਟਰੀਆਂ ਦੇ ਲਈ, ਹਸਪਤਾਲਾਂ ਦੇ ਲਈ, ਸਟੇਟਸ ਦੇ ਲਈ ਜਿਹੜੇ ਵੱਖ-ਵੱਖ ਕੁਛ ਉਹਨਾਂ ਦੇ ਵਿੱਚੋਂ ਜਿਹੜੇ ਇਸ 2 ਟ੍ਰਿਲੀਅਨ ਦੇ ਵਿੱਚੋਂ ਜਿਹੜੇ ਕੁਛ ਹਿੱਸਾ ਜਿਹੜਾ ਉਹਨਾਂ ਸਾਰਿਆਂ ਦੇ ਵਿੱਚ ਵੰਡਿਆ ਜਾਵੇਗਾ। ਜੀ, ਸੋ ਬਿਲਕੁਲ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਜਿਹੜਾ ਆ ਇਹ ਸਟਿਮੂਲਸ ਪੈਕੇਜ ਜਿਹੜਾ ਆ ਇੱਦਾਂ ਦੀ ਭਿਆਨਕ ਮਹਾਂਮਾਰੀ ਤੋਂ ਬਾਅਦ ਜਿਹੜਾ ਇਸ਼ੂ ਕੀਤਾ ਗਿਆ $2 ਟ੍ਰਿਲੀਅਨ ਦਾ। ਇਹਦੇ ਵਿੱਚ ਜਿਹੜੇ ਜੇ ਮੈਂ ਤੁਹਾਨੂੰ ਦੱਸਦਾ ਜਾਵਾਂ ਵੀ ਕਿੰਨਾ ਪੈਸਾ ਕਿਹਦੇ ਲਈ ਰੱਖਿਆ ਗਿਆ, ਕਿਉਂਕਿ ਜਿੰਨੀਆਂ ਵੀ ਜਿਹੜੀ ਇਨਵੈਸਟਮੈਂਟ ਫਰਮ ਸੀਗੀਆਂ ਸਾਰੀਆਂ ਕਹਿੰਦੀਆਂ ਸੀਗੀਆਂ ਵੀ USA ਦੇ ਵਿੱਚ ਰਿਸੈਸ਼ਨ ਤਾਂ ਹੁਣ 100% ਆ ਅਤੇ ਕਿਤੇ ਆਉਣ ਵਾਲੇ ਮਹੀਨਿਆਂ 'ਚ ਡਿਪਰੈਸ਼ਨ 'ਚ ਨਾ ਇਹ ਬਦਲ ਜਾਏ। ਸੋ ਉਸ ਰਿਸੈਸ਼ਨ ਨੂੰ ਰੋਕਣ ਦੇ ਲਈ ਇਹ ਜਿਹੜਾ ਸਟਿਮੂਲਸ ਪੈਕੇਜ ਆ ਦੋਨਾਂ ਹੀ ਪਾਰਟੀਆਂ ਵੱਲੋਂ, ਰਿਪਬਲਿਕਨ ਅਤੇ ਡੈਮੋਕਰੇਟਸ, ਕਾਂਗਰਸਮੈਨ ਅਤੇ ਸੈਨੇਟਰਸ ਵੱਲੋਂ ਰਲ ਕੇ ਇਹ ਐਗਰੀ ਕੀਤਾ ਗਿਆ, ਜਿਸ ਦੇ ਬਾਅਦ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਸਾਈਨ ਕਰਨਗੇ। ਸੋ $2 ਟ੍ਰਿਲੀਅਨ ਦੇ ਵਿੱਚ ਜੇ ਵੰਡ ਕਰਦੇ ਜਾਈਏ $500 ਬਿਲੀਅਨ ਜਿਹੜਾ ਆ ਕਾਰਪੋਰੇਟ ਬੇਲ ਆਊਟ ਨੂੰ ਰੱਖਿਆ ਗਿਆ। ਜਿਹੜੀਆਂ ਕਾਰਪੋਰੇਟਸ ਡਿਸਟਰੈਸਡ ਹੋ ਗਈਆਂ, ਜਿਸ ਤਰ੍ਹਾਂ ਬੋਇੰਗ ਆ ਜਾਂ ਏਅਰਲਾਈਨ ਇੰਡਸਟਰੀ ਆ, ਜਾਂ ਸਭ ਤੋਂ ਵੱਧ ਉਹਨਾਂ ਲਈ ਰੱਖਿਆ ਗਿਆ। ਉਹ ਤੋਂ ਬਾਅਦ ਜੇ ਹੌਸਪੀਟਲ ਰਿਲੀਫ ਲਈ $130 ਬਿਲੀਅਨ, ਕਿਉਂਕਿ ਹੁਣ ਪਤਾ ਲੱਗਾ ਅਮਰੀਕਾ ਦੇ ਵਿੱਚ ਲੋਕਾਂ ਨੂੰ ਵੀ ਹਜੇ ਵੀ ਆਪਾਂ ਸੁਪਰ ਪਾਵਰ ਹੁੰਦੇ ਹੋਏ ਵੀ ਜਿਹੜੇ ਆ ਸਾਡੇ ਹੌਸਪੀਟਲਸ ਆ ਜਿਹੜੇ ਜ਼ਰੂਰਤਮੰਦ ਜਿਹੜੀਆਂ ਚੀਜ਼ਾਂ ਹੈਗੀਆਂ, ਜਿਸ ਤਰ੍ਹਾਂ ਵੈਂਟੀਲੇਟਰਸ ਹੋਰ ਆ, ਉਹ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਆ ਜੇ ਕਿਤੇ ਇੱਦਾਂ ਦੀ ਆਫਤ ਆ ਜਾਵੇ। ਅਤੇ ਇਸ ਤੋਂ ਬਾਅਦ $250 ਬਿਲੀਅਨ ਜਿਹੜਾ ਆ ਡਾਇਰੈਕਟ ਅਤੇ ਇੰਡੀਵਿਜੂਅਲ ਲੋਕਾਂ ਦੇ ਲਈ ਰੱਖਿਆ ਗਿਆ, ਜਿਹਦੇ ਵਿੱਚ ਅਨਪਲਾਇਮੈਂਟ ਜਾਂ ਹੋਰ ਇਹ ਸਾਰਾ ਕੁਛ ਹੋਣਾ ਆ। $350 ਬਿਲੀਅਨ ਸਮਾਲ ਬਿਜ਼ਨਸ ਲੋਨ ਦੇ ਲਈ। ਸੋ ਆਪਾਂ ਸਾਰਿਆਂ ਨੂੰ ਪਤਾ ਆ ਵੀ ਇਸ ਐਪੀਡੈਮਿਕ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਨੁਕਸਾਨ ਹੋਇਆ ਹੈਗਾ, ਠੀਕ ਆ ਵੀ ਟਰੈਵਲ ਇੰਡਸਟਰੀ, ਮੋਟਲ ਹੋਟਲ 'ਚ ਹੋਇਆ, ਸਭ ਤੋਂ ਵੱਧ ਜਿਹੜੇ ਸਮਾਲ ਬਿਜ਼ਨਸ, ਰੈਸਟੋਰੈਂਟਸ, ਹੋਰ ਜਿਹੜੇ ਇੱਦਾਂ ਦੇ ਬਿਜ਼ਨਸ ਆ ਉਹਨਾਂ ਦਾ ਨੁਕਸਾਨ ਹੋਇਆ, ਉਹ ਤਾਂ ਸ਼ਟ ਡਾਊਨ ਹੀ ਹੋ ਗਏ। ਸੋ ਉਹਨਾਂ ਨੂੰ $350 ਬਿਲੀਅਨ ਤੱਕ ਦਾ ਸਮਾਲ ਬਿਜ਼ਨਸ ਲੋਨ ਲਈ ਰੱਖੇ ਗਏ ਹੈਗੇ ਆ। $250 ਬਿਲੀਅਨ ਅਨਪਲਾਇਮੈਂਟ ਇੰਸ਼ੋਰੈਂਸ ਦੇ ਲਈ ਰੱਖਿਆ ਗਿਆ ਆ। ਅਨਪਲਾਇਮੈਂਟ ਇੰਸ਼ੋਰੈਂਸ ਉਹ ਆਪਾਂ ਬਾਅਦ 'ਚ ਦੱਸਾਂਗੇ ਵੀ ਕਿੰਨੀ ਮਿਲ ਸਕਦੀ ਆ, ਕਿੰਨੇ ਮਹੀਨੇ ਹੋਰ ਵਧਾ ਸਕਦੇ ਆ। ਇੱਕ ਜਿਹੜਾ ਥੋੜ੍ਹਾ ਗੁੱਡ ਪੁਆਇੰਟ ਇਹ 'ਚ ਇਹ ਵੀ ਰੱਖਿਆ ਗਿਆ ਵੀ ਕੋਈ ਵੀ ਇਹ ਸਾਰੇ ਮਨੀ ਦੇ ਵਿੱਚੋਂ ਨਾ ਹੀ ਟਰੰਪ ਫੈਮਿਲੀ ਅਤੇ ਨਾ ਹੀ ਉਹਨਾਂ ਦੇ ਘਰ ਦਾ ਮੈਂਬਰ ਅਤੇ ਨਾ ਹੀ ਕਾਂਗਰਸ ਦਾ ਕੋਈ ਜਾਂ ਸੈਨੇਟ ਦਾ ਮੈਂਬਰ ਕਿਸੇ ਤਰ੍ਹਾਂ ਦਾ ਲੋਨ ਜਾਂ ਇਨਵੈਸਟਮੈਂਟ ਲਈ ਇਸ ਪੈਸੇ ਵਿੱਚੋਂ ਨਹੀਂ ਲੈ ਸਕਦਾ। ਜੀ ਬਿਲਕੁਲ, ਇਹ ਜਿਹੜੀ ਚੀਜ਼ ਇਸ ਦੇ ਵਿੱਚ ਰੱਖੀ ਗਈ ਹੈ, ਬੇਸਿਕਲੀ ਜਿੰਨੇ ਵੀ ਸਰਕਾਰੀ ਜਿਹੜੇ ਅਹੁਦਿਆਂ ਦੇ ਉੱਤੇ ਲੀਡਰ ਆ ਉਹਨਾਂ ਨੂੰ ਜਿਹੜਾ ਟੈਕਸ ਰਿਲੀਫ, ਜਿਹੜਾ ਟੈਕਸ ਪੇਅਰ ਦੇ ਦੁਆਰਾ ਜਿਹੜਾ ਰਿਲੀਫ ਸਟਿਮੂਲਸ ਪੈਕੇਜ ਆ ਉਸ ਦੇ ਵਿੱਚੋਂ ਸਹਾਇਤਾ ਜਿਹੜੀ ਉਹ ਨਹੀਂ ਮਿਲੇਗੀ। ਸੋ ਆਪਾਂ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਮੇਨ ਜਿਹੜੇ ਲੋਕ ਬੜੇ ਚਿਰ ਦੇ ਪੁੱਛੀ ਜਾ ਰਹੇ ਸੀ ਵੀ ਚੈੱਕਾਂ ਦਾ ਕਿੱਦਾਂ ਆ, ਕਿਵੇਂ ਆ, ਕਿਹਨੂੰ ਮਿਲਣਾ, ਕਿਹਨੂੰ ਨਹੀਂ ਮਿਲਣਾ। ਸੋ ਜੇ ਉਸ ਦੇ ਉੱਤੇ ਅਜੇ ਪੂਰੀ 100% ਕਲੈਰਿਟੀ ਨਹੀਂ ਆ। ਉਹਨਾਂ ਨੇ ਕਿਹਾ ਵੀ ਜਿਹੜੇ ਮੈਨੀ ਅਮੈਰੀਕਨਸ, ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਿਹੜੇ ਇਸ ਦੇ ਵਿੱਚ ਹੈਗੇ, ਪਰ ਮੋਸਟ ਪ੍ਰੋਬਬਲੀ ਜਿਹੜੇ ਟੈਕਸ ਭਰਦੇ ਆ ਉਹ ਇਸ ਦੇ ਵਿੱਚ ਜ਼ਰੂਰ ਜਿਹੜੇ ਉਹ ਹੋਣਗੇ। ਅਤੇ ਉਹਨਾਂ ਨੂੰ ਕਹਿੰਦੇ ਆ ਵੀ ਜਿਹੜੇ ਸਿੰਗਲ ਨੇ, ਜਿਹੜੇ ਪਰਿਵਾਰ ਵਾਲੇ ਨੇ, ਜਿਨ੍ਹਾਂ ਦੀ ਜਿਹੜੀ ਕਿਤੇ ਨਾ ਕਿਤੇ 75,000 ਤੋਂ ਘੱਟ ਜਿਨ੍ਹਾਂ ਦੀ ਕਮਾਈ ਹੈਗੀ, ਉਹਨਾਂ ਨੂੰ $1,200 ਜਿਹੜਾ ਆ। ਪਰਿਵਾਰ ਵਾਲੇ ਜਿਹੜੇ ਆ ਉਹਨਾਂ ਨੂੰ ਜਿਹੜਾ ਆ ਦੋਨਾਂ ਜੀਆਂ ਨੂੰ ਮਿਲਾ ਕੇ ਕਪਲਸ ਨੂੰ ਜਿਹੜਾ $2,400 ਅਤੇ $3,000 ਤੱਕ ਫੈਮਿਲੀ ਆਫ 4 ਨੂੰ ਜਿਹੜਾ ਇਸ ਦੇ ਵਿੱਚ ਮਿਲੇਗਾ। ਅਤੇ ਜੇ ਕਪਲ ਦੇ ਨਾਲ ਇੱਕ ਬੱਚਾ ਵੀ ਆ ਅਤੇ ਨਾਲ $500 ਉਸ ਬੱਚੇ ਦਾ ਜਿਹੜਾ ਉਹ ਦੱਸਿਆ ਗਿਆ। ਸੋ ਕਿਤੇ ਨਾ ਕਿਤੇ ਜਿੱਦਾਂ ਦੀਆਂ ਪਹਿਲੋਂ ਚਰਚਾਵਾਂ ਚੱਲ ਰਹੀਆਂ ਸੀ ਉਸ ਦੇ ਇਰਦ ਗਿਰਦ ਹੀ ਜਿਹੜੀਆਂ ਇਹ ਗੱਲਾਂ ਜਿਹੜੀਆਂ ਉਹ ਘੁੰਮ ਰਹੀਆਂ ਨੇ। ਸੋ ਇਹ ਜਿਹੜਾ ਇੱਕ ਮੇਨ ਹੈਗਾ, ਅਤੇ ਡਾਇਰੈਕਟ ਪੇਮੈਂਟਸ ਜਿਹੜੀਆਂ ਕਹਿੰਦੇ ਨੇ ਅਮੈਰੀਕਨਸ ਨੂੰ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਸੋ ਇਹ ਤਾਂ ਹੈਗਾ ਇਸ ਦੇ ਵਿੱਚ ਮੁੱਖ ਜਿਹੜਾ ਪੁਆਇੰਟ। ਥੋੜ੍ਹਾ ਮੈਂ ਅਪਡੇਟ ਕਰਦਾ ਰਾਜਕਰਮਵੀਰ ਸਿੰਘ ਜੀ, ਜਿਹਦੀ ਇਨਕਮ 75,000 ਇੱਕ ਜਣੇ ਦੀ, ਉਹਨੂੰ 1,200 ਤੱਕ ਮਿਲ ਸਕਦਾ। 2 ਜਣੇ ਜੇ ਹਸਬੈਂਡ ਵਾਈਫ ਆ $1.5 ਲੱਖ ਹੈਗਾ ਆ ਫੈਮਿਲੀ ਦਾ। ਅਤੇ ਇਹ ਜ਼ਰੂਰੀ ਨਹੀਂ ਵੀ ਤੁਹਾਨੂੰ ਹੁਣ ਅੱਜ ਹੀ ਚੈੱਕ ਮਿਲ ਜਾਣਾ। ਜੇ ਕਹਿੰਦੇ ਅੱਜ ਦੀ ਡੇਟ 'ਚ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਜੇ ਸਾਈਨ ਕਰ ਦਿੰਦੇ ਆ, ਤੁਹਾਡੇ ਘਰ ਤੱਕ ਚੈੱਕ ਆਉਣ ਨੂੰ ਮਈ ਦਾ ਮਹੀਨਾ ਲੱਗ ਜਾਣਾ ਆ। ਸੋ ਕਾਫੀ ਸਮਾਂ ਲੱਗ ਜਾਣਾ ਹੈਗਾ ਆ।
ਸੋ ਇਸੇ ਤਰ੍ਹਾਂ ਜਿਹੜੀ ਅਨਪਲਾਇਮੈਂਟ ਆ, ਜੇ ਅਨਪਲਾਇਮੈਂਟ ਦੱਸਦੀ ਜਾਈਏ, ਕਹਿੰਦੇ ਵੀ ਤੁਸੀਂ ਅਨਪਲਾਇਮੈਂਟ ਫਾਈਲ ਕਰ ਸਕਦੇ ਹੈਗੇ ਆ। ਇਸ ਦੇ ਲਈ ਕਾਫੀ ਵੱਡੀ ਗਿਣਤੀ ਦੇ ਵਿੱਚ, ਜਿਸ ਤਰ੍ਹਾਂ ਮੈਂ ਦੱਸਿਆ ਵੀ $250 ਬਿਲੀਅਨ ਰੱਖਿਆ। ਜਿੰਨੀ ਤੁਹਾਡੀ ਅਨਪਲਾਇਮੈਂਟ ਹੋਣੀ ਆ ਉਹਦੇ ਟੌਪ 'ਤੇ $600 ਪਰ ਵੀਕ, ਅਪ ਟੂ $600 ਪਰ ਵੀਕ ਜਿਹੜੇ ਸਟੇਟ ਦੇ ਬੈਨੀਫਿਟਸ ਹੈਗੇ ਆ ਅਪ ਟੂ 4 ਮਹੀਨੇ ਤੱਕ ਮਿਲ ਸਕਦੇ ਆ। ਸੋ ਜਿਹੜਾ ਵੀ ਹੁਣ ਕੋਈ ਭੈਣ ਭਾਈ ਲੇ ਆਫ ਹੋਇਆ ਆ ਉਹ ਇਮੀਡੀਏਟਲੀ ਜਿਹੜੀ ਅਨਪਲਾਇਮੈਂਟ ਫਾਈਲ ਕਰ ਸਕਦਾ ਹੈਗਾ। ਸੋ ਜਿੰਨੀ ਤੁਹਾਡੀ ਅਨਪਲਾਇਮੈਂਟ ਹੋਣੀ ਉਹ ਤੋਂ ਐਕਸਟਰਾ ਪੈਸਾ ਕਹਿੰਦੇ ਵੀ ਅਪ ਟੂ $600 ਪਰ ਵੀਕ ਜਿਹੜਾ ਆ ਕੋਈ ਵੀ ਜਿਹੜਾ ਮੈਨ ਆ ਜਾਂ ਵੂਮਨ ਆ ਉਹਨੂੰ ਮਿਲ ਸਕਦਾ ਹੈਗਾ। ਜੀ ਜੀ ਬਿਲਕੁਲ। ਸੋ ਇਹ ਜਿਹੜਾ ਮੇਨ ਚੀਜ਼ ਜਿਹੜੀ ਹੈਗੀ ਆ, ਅਤੇ ਜਿੱਦਾਂ ਆਲਰੇਡੀ ਹਰਜੋਤ ਜੀ ਨੇ ਦੱਸਿਆ ਹੀ ਆ ਵੀ ਹੈਲਥ ਕੇਅਰ ਸੋਸ਼ਲ ਸਰਵਿਸ ਦੇ ਲਈ ਵੀ $242 ਬਿਲੀਅਨ ਜਿਹੜੇ ਆ ਉਹ ਰੱਖੇ ਗਏ ਨੇ। ਹਸਪਤਾਲਾਂ ਦੇ ਲਈ ਜਿਹੜੇ 130 ਬਿਲੀਅਨ ਅਤੇ $150 ਬਿਲੀਅਨ ਜਿਹੜੇ ਸਟੇਟ ਅਤੇ ਲੋਕਲ ਜਿਹੜੀਆਂ ਇੱਕ ਹਿਸਾਬ ਦੇ ਨਾਲ ਗਵਰਨਮੈਂਟਸ ਆ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਘੱਲਿਆ ਜਾਵੇਗਾ ਤਾਂ ਜੋ ਉਹ ਵੀ ਆਪਣੇ ਪੱਧਰ ਦੇ ਉੱਤੇ ਜਿਹੜੀ ਸਹਾਇਤਾ ਆ ਉਹ ਜਿਹੜੀ ਉਹ ਕਰ ਸਕਣ। ਸੋ ਮੇਨ ਜਿਹੜਾ ਆ ਜਿਹੜੇ ਸਮਾਲ ਬਿਜ਼ਨਸਿਸ ਦੇ ਲਈ ਜਿਹੜੇ ਆ ਉਹ $367 ਬਿਲੀਅਨ ਤੱਕ ਦਾ ਜਿਹੜਾ ਉਹਨਾਂ ਦੇ ਲਈ ਰੱਖਿਆ ਗਿਆ ਆ। ਵੱਡੀਆਂ ਇੰਡਸਟਰੀਆਂ ਦੇ ਲਈ ਇੱਕ ਵਾਰੀ ਫਿਰ ਜਿਹੜੇ ਆ ਉਹ ਜਿਹੜਾ $500 ਬਿਲੀਅਨ ਜਿਹੜਾ ਇਸ ਦੇ ਵਿੱਚ ਰੱਖਿਆ ਗਿਆ ਹੈਗਾ ਆ। ਅਤੇ ਇਸ ਦੇ ਵਿੱਚੋਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਇਹ ਵੀ ਆ ਰਹੀਆਂ ਸੀ, ਕਹਿੰਦੇ ਵੀ ਜਿਹੜੇ ਇਸ ਦੇ ਨਜ਼ਦੀਕ ਕੰਮ ਕਰ ਰਹੇ ਸੀ ਉਹਨਾਂ ਦੇ ਵਿੱਚੋਂ ਕਿਸੇ ਨੇ ਪੱਤਰਕਾਰਾਂ ਨੂੰ ਅਨੋਨਿਮਸਲੀ ਜਿਹੜਾ ਆ ਉਹ ਉਹਨਾਂ ਨੇ ਦੱਸਿਆ ਆ, ਕਹਿੰਦੇ ਵੀ ਜਿਹੜਾ ਇੱਕ $17 ਬਿਲੀਅਨ ਦਾ ਇੱਕ ਫੈਡਰਲ ਲੋਨ ਜਿਹੜੇ ਉਹ ਬਿਜ਼ਨਸ ਕਹਿੰਦੇ ਵੀ ਸਪੈਸੀਫਿਕ ਮੰਨੇ ਜਾਂਦੇ ਨੇ ਨੈਸ਼ਨਲ ਸਿਕਿਉਰਿਟੀ ਦੇ ਲਈ, ਉਹਨਾਂ ਨੂੰ ਜਿਹੜੇ ਉਹ ਦਿੱਤੇ ਜਾਣਗੇ। ਕਹਿੰਦੇ ਵੀ ਉੱਦਾਂ ਬੋਇੰਗ ਦਾ ਨਾਮ ਤਾਂ ਨਹੀਂ ਹੈਗਾ, ਪਰ ਕਹਿੰਦੇ ਵੀ ਉਹ ਬੋਇੰਗ ਨੂੰ ਜਿਹੜੇ ਉਹ ਮਿਲ ਸਕਦੇ ਆ। ਅਤੇ ਕਹਿੰਦੇ ਵੀ ਜਾਣੇ ਤਾਂ ਐਕਚੁਅਲ ਦੇ ਵਿੱਚ ਜਿਹੜੇ ਚਾਹੀਦੇ ਨੇ ਉਹਨਾਂ ਲੋਕਾਂ ਤਾਈਂ ਜਿਹੜੇ ਉੱਥੇ ਕੰਮ ਕਰਦੇ ਨੇ, ਜਿਹੜੇ ਅਨਇੰਪਲਾਈ ਹੋ ਚੁੱਕੇ ਨੇ, ਅਤੇ ਨਾ ਕਿ ਰੱਦ ਦਨ ਇਹਨਾਂ ਵੱਡੀਆਂ ਕੰਪਨੀਆਂ ਨੂੰ। ਆਈ ਥਿੰਕ ਇਸ ਦੇ ਵਿੱਚ ਆਈ ਡੋਂਟ ਨੋ ਵੀ ਇਹ ਹੁਣ ਮੱਦ ਹੈਗੀ ਆ ਕਿ ਨਹੀਂ ਹੈਗੀ, ਵੀ ਜੇ ਇੰਡਸਟਰੀਜ਼ ਨੂੰ ਜਿਨ੍ਹਾਂ ਨੂੰ $500 ਬਿਲੀਅਨ ਦਿੱਤਾ ਜਾ ਰਿਹਾ ਹੈਗਾ ਆ, ਕੀ ਉਹਨਾਂ ਨੂੰ ਆਪਣੇ ਸਟਾਕ ਦੁਬਾਰਾ ਬਾਈਬੈਕ ਕਰਨ ਦੀ ਇਸ ਦੇ ਵਿੱਚ ਅਨੁਮਤੀ ਹੈਗੀ ਆ, ਉਹਨਾਂ ਨੂੰ ਪ੍ਰੋਵੀਜ਼ਨ ਹੈਗਾ ਆ ਕਿ ਨਹੀਂ ਹੈਗਾ। ਉੱਦਾਂ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਦੇਖਿਆ ਜਾਵੇ ਤਾਂ ਜਿਹੜੀ ਇਹ ਸੋ ਕਾਲਡ ਕਰੂਜ਼ ਸ਼ਿਪ ਵਾਲੇ ਹੈਗੇ ਆ ਸਭ ਤੋਂ ਜ਼ਿਆਦਾ ਜਿਹੜਾ ਟੈਕਸ ਇਵੇਜਨ ਇਹ ਕਰਦੇ ਨੇ। ਹੁਣ ਅਮਰੀਕਾ ਦੇ ਵਿੱਚ ਇਹ ਟੈਕਸ ਪੇ ਨਹੀਂ ਕਰਦੇ ਅਤੇ ਸਭ ਤੋਂ ਜ਼ਿਆਦਾ ਕਹਿੰਦੇ ਵੀ ਸਾਨੂੰ ਹੁਣ ਡਾਲਰ ਦਿਓ। ਜਿੱਦਾਂ ਹੀ ਇਹ ਅਮਰੀਕਾ ਦੇ ਪਾਣੀਆਂ 'ਚੋਂ ਬਾਹਰ ਜਾਂਦੇ, ਜਿਉਂ ਜਿੱਥੇ ਜਿੱਥੇ ਜਾਂਦੇ ਉੱਥੋਂ ਦੇ ਮੁਲਕ ਦਾ ਝੰਡਾ ਜਿਹੜਾ ਉਹ ਆਪਣਾ ਲਾ ਕੇ ਜਿਹੜਾ ਉਹ ਚਲਾਈ ਜਾਂਦੇ ਨੇ ਕੰਮ। ਅਤੇ ਟੈਕਸ ਉਹਨਾਂ ਉੱਥੇ ਉਹਨਾਂ ਨੇ ਆਪਣੇ ਹੈੱਡਕੁਆਟਰ ਬਣਾਏ ਆ ਜਿੱਥੇ ਸਭ ਤੋਂ ਜ਼ਿਆਦਾ ਟੈਕਸ ਦੀਆਂ ਜਿਹੜੀਆਂ ਛੋਟਾਂ ਹੈਗੀਆਂ ਆ। ਅਮਰੀਕਾ ਨੂੰ ਟੈਕਸ ਉਹ ਦਿੰਦੇ ਨਹੀਂ ਆ ਅਤੇ ਹੁਣ ਟੈਕਸ ਪੇਅਰ ਦੇ ਕੋਲੋਂ ਉਹ ਡਾਲਰ ਜਿਹੜੇ ਉਹ ਭਾਲ ਰਹੇ ਨੇ। ਅਤੇ ਅਫਸੋਸ ਵਾਲੀ ਗੱਲ ਆ ਵੀ ਇਹ ਉਹਨਾਂ ਨੂੰ ਹੁਣ ਦਿੱਤੇ ਵੀ ਜਾ ਰਹੇ ਨੇ। ਇਹ ਕਿਤੇ ਨਾ ਕਿਤੇ ਆਪਾਂ ਨੂੰ ਵੀ ਸਾਰਿਆਂ ਨੂੰ ਜਿਹੜੀ ਗੱਲ ਆ ਇਹ ਜ਼ਰੂਰ ਚੱਕਣੀ ਚਾਹੀਦੀ ਆ ਵੀ ਟੈਕਸ ਅਸੀਂ ਭਰਦੇ ਰਹੀਏ ਸਾਰੇ ਜਾਣੇ, ਅਤੇ ਉਹਨਾਂ ਜਿਹੜੀਆਂ ਕਾਰਪੋਰੇਸ਼ਨਾਂ ਨੂੰ ਜਿਹੜਾ ਆ ਉਹ ਕਿਉਂ ਜਿਹੜੇ ਇੰਨੇ ਜ਼ਿਆਦਾ ਦਿੱਤੇ ਜਾਣ ਜਿਹੜੀਆਂ ਟੈਕਸ ਜਿਹੜੀਆਂ ਇੱਥੇ ਪੇ ਹੀ ਉਹ ਨਹੀਂ ਕਰਦੀਆਂ, ਚਾਹੇ ਉਹ ਐਮਾਜ਼ੋਨ ਆ ਅਤੇ ਚਾਹੇ ਜਿਹੜੀਆਂ ਇੱਦਾਂ ਦੀਆਂ ਕਰੂਜ਼ ਸ਼ਿਪਾਂ ਜਿਹੜੀਆਂ ਉਹ ਹੈਗੀਆਂ ਨੇ। ਸੋ ਬਿਲਕੁਲ ਚੈੱਕ ਬੈਲੈਂਸ ਹੋਣਾ ਚਾਹੀਦਾ। ਅਨਪਲਾਇਮੈਂਟ ਦੀ ਮੈਂ ਗੱਲ ਕਰਦਾ ਜਾਵਾਂ, ਜਿਹੜੇ ਅਨਪਲਾਇਮੈਂਟ ਆ ਹਰ ਇੱਕ ਸਟੇਟ ਦੇ ਵਿੱਚ 12 ਵੀਕ ਤੋਂ ਲੈ ਕੇ 28 ਵੀਕ ਤੱਕ ਹੁੰਦੀ ਹੈਗੀ ਆ। ਕੁਝ ਸਟੇਟਾਂ 4 ਮਹੀਨੇ ਲਈ ਕਰਦੀਆਂ, ਕੁਝ ਸਟੇਟਾਂ ਜਿੱਦਾਂ 28 ਵੀਕ ਤੱਕ ਕਰ ਲੈਂਦੀਆਂ। ਸੋ ਉਹਦੇ ਵਿੱਚ ਇੱਕ ਲਾ ਮੇਕਰਸ ਜਿਹੜੇ ਆ ਉਹ ਟਰਾਈ ਕਰ ਰਹੇ ਵੀ ਉਸ ਨੂੰ 13 ਵੀਕ ਲਈ ਹੋਰ ਐਕਸਟੈਂਡ ਕੀਤਾ ਜਾਵੇ, ਸੋ ਤਾਂ ਕਿ ਜਿਹੜੀ ਇਕੋਨਮੀ ਆ ਉਹ ਬੈਡ ਨਾ ਹੋਵੇ। ਇਸ ਹਫ਼ਤੇ 'ਚ ਕਹਿੰਦੇ ਵੀ 3 ਮਿਲੀਅਨ ਲੋਕ ਜਿਹੜੀ ਆ ਅਨਪਲਾਇਮੈਂਟ ਫਾਈਲ ਕਰ ਸਕਦੇ ਹੈਗੇ ਆ। ਸੋ ਇਹ ਸਟਿਮੂਲਸ ਪੈਕੇਜ ਦੇ ਵਿੱਚ ਆਪਾਂ ਡਿਟੇਲ ਤੁਹਾਨੂੰ ਦੱਸੀਆਂ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਆਪਾਂ ਜਿਹੜਾ ਸ਼ਾਮ ਵਾਲਾ ਪ੍ਰੋਗਰਾਮ ਹੋਣਾ ਉਹਦੇ 'ਚ ਕਿੰਨੀ ਕੁ ਅਪਡੇਟ ਹੈਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਇਹਦੇ ਬਾਰੇ। ਜੀ ਜੀ ਬਿਲਕੁਲ। ਸੋ ਇਸ ਨੂੰ ਦੇਖਦੇ ਹੋਏ ਜਿਹੜਾ ਪਹਿਲੋਂ ਲੋਕਾਂ ਨੂੰ ਸੀਗੀ ਆਸ ਸੀਗੀ ਵੀ ਇਹ ਸਟਿਮੂਲਸ ਪੈਕੇਜ ਅਪਰੂਵ ਕਰ ਦਿੱਤਾ ਜਾਊਗਾ। ਸੋ ਉਸ ਦੇ ਕਰਕੇ ਜਿਹੜੀ ਸਟਾਕ ਮਾਰਕੀਟ ਆ ਕੱਲ੍ਹ 2100 ਪੁਆਇੰਟ ਜਿਹੜੀ ਚੜ੍ਹੀ ਸੀ, ਅਤੇ ਅੱਜ ਜਦੋਂ ਸਟਿਮੂਲਸ ਪੈਕੇਜ ਦੇ ਉੱਤੇ ਇਹਨਾਂ ਨੇ ਦੱਸ ਦਿੱਤਾ ਵੀ ਹਾਂਜੀ ਸਾਡੀ ਡੀਲ ਹੋ ਗਈ, ਅਜੇ ਵੋਟ ਹੋਣੀ ਆ ਉਹਦਾ ਇਹਦੇ ਉੱਤੇ ਇਹ ਦੱਸਦੇ ਜਾਈਏ ਵੋਟ ਹੋਣੀ ਆ। ਪਰ ਦੋਨੋਂ ਪਾਸੇ ਦੇ ਜਿਹੜੇ ਲੀਡਰਾਂ ਨੇ ਵਾਈਟ ਹਾਊਸ ਦੇ ਨਾਲ ਮਿਲ ਕੇ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਪੋਜ਼ੀਟਿਵ ਗੱਲ ਦੱਸੀ ਆ ਵੀ ਹਾਂ ਹਾਮੀ ਜਿਹੜੀ ਉਹ ਭਰੀ ਆ ਵੀ ਹਾਂਜੀ ਵੀ ਆਪਾਂ ਇੱਦਾਂ ਜਿਹੜਾ ਉਹ ਕਰਾਂਗੇ। ਸੋ ਉਸ ਦੇ ਕਰਕੇ ਸਟਾਕ ਮਾਰਕੀਟ ਦੇ ਵਿੱਚ ਥੋੜ੍ਹਾ ਉਛਾਲ ਜਿਹੜਾ ਆਪਾਂ ਫੇਰ ਦੇਖ ਰਹੇ ਹਾਂ। 960 ਪੁਆਇੰਟ ਜਿਹੜੀ ਇਸ ਟਾਈਮ ਜਦੋਂ ਆਪਾਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਉਹ ਉੱਤੇ ਨੂੰ ਜਿਹੜੀ ਉਹ ਗਈ ਹੈਗੀ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਇਹ ਕਦੋਂ ਤੱਕ, ਜਦੋਂ ਇਹ ਵੋਟ ਹੋਣ ਤੋਂ ਬਾਅਦ, ਅਪਰੂਵਲ ਹੋਣ ਤੋਂ ਬਾਅਦ, ਰਾਸ਼ਟਰਪਤੀ ਟਰੰਪ ਦੇ ਸਾਈਨ ਹੋਣ ਤੋਂ ਬਾਅਦ 'ਚ ਇਹ ਕਦੋਂ ਤੱਕ ਜਿਹੜੀ ਆ
ਇਹ ਗੱਲ ਨੇਪਰੇ ਚੜ੍ਹਦੀ ਆ। ਅਤੇ ਜਿਹੜੀਆਂ ਡਾਇਰੈਕਟ ਪੇਮੈਂਟਸ ਅਮੈਰੀਕਨ ਨੂੰ ਜਿਹੜੇ ਬਹੁਤ ਸਾਰੇ ਲੋਕ ਜਿਸ ਦੀਆਂ ਉਡੀਕ ਦੇ ਵਿੱਚ ਹੈਗੇ ਆ ਵੀ ਉਹਨਾਂ ਨੂੰ ਉਹ ਮਿਲ ਸਕਦਾ ਆ ਕਿ ਕਦੋਂ ਤੱਕ ਜਿਹੜਾ ਉਹ ਮਿਲੇਗਾ ਅਤੇ ਕਿਹਨੂੰ ਮਿਲੇਗਾ। ਆਈ ਥਿੰਕ ਉਸ ਦੇ ਉੱਤੇ ਜਿਹੜੀ ਬਹੁਤ ਸਾਰੇ ਲੋਕ ਜਿਹੜੀ ਕਲੈਰਿਟੀ ਚਾਹੁੰਦੇ ਨੇ ਕਿਉਂਕਿ ਜਿੱਦਾਂ ਸਮਾਲ ਬਿਜ਼ਨਸ ਦੇ ਵਿੱਚ ਹਰ ਤਰ੍ਹਾਂ ਦਾ ਬਿਜ਼ਨਸ ਹਰਜੋਤ ਸਿੰਘ ਜੀ ਆਉਂਦਾ ਆ। ਕੋਈ ਜਿਹੜਾ ਉਹ ਇਕੱਲਿਆਂ ਹੀ ਕਰ ਰਿਹਾ ਆ ਜਿਹੜੇ ਇੰਡੀਪੈਂਡੈਂਟ ਕੰਟਰੈਕਟਰ ਦੇ ਹਿਸਾਬ ਦੇ ਨਾਲ ਆ ਜਾਂ ਹੋਰ ਹਿਸਾਬ ਦੇ ਨਾਲ ਆ, ਉਹ ਕਿੱਥੇ ਅਪਲਾਈ ਕਰ ਸਕਦੇ ਨੇ ਲੋਨ ਦੇ ਲਈ, ਜਾਂ ਜਿਹੜੀ ਅਨਇੰਪਲੋਇਮੈਂਟ ਆ ਕੀ ਜਿਹੜੇ ਸੈਲਫ ਇੰਪਲੋਇਡ ਨੇ ਉਹ ਅਪਲਾਈ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ ਨੇ। ਸੋ ਉਸ ਦੇ ਉੱਤੇ ਜ਼ਰੂਰ ਕਲੈਰਿਟੀ ਜਿਹੜੀ ਆ ਉਹ ਚਾਹੀਦੀ ਆ। ਪਰ ਅਨਇੰਪਲੋਇਮੈਂਟ ਇੰਸ਼ੋਰੈਂਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆ ਰਾਹਤ ਤੇ ਉਸ ਦੇ ਵਿੱਚ ਦਿੱਤੀ ਆ। ਚੱਕ ਸ਼ੂਮਰ ਨੇ ਕਿਹਾ ਵੀ ਕਹਿੰਦੇ ਜਸ਼ਨ ਮਨਾਉਣ ਦਾ ਮੌਕਾ ਨਹੀਂ, ਇਹ ਨਸੈਸਿਟੀ ਆ, ਇਹ ਇਸ ਟਾਈਮ ਜ਼ਰੂਰਤ ਆ ਅਮਰੀਕਾ ਦੀ, ਜਿਸ ਕਰਕੇ ਇਹ ਜਿਹੜਾ ਪੈਕੇਜ ਆ $2 ਟ੍ਰਿਲੀਅਨ ਦਾ ਸਟਿਮੂਲਸ ਪੈਕੇਜ ਆ ਉਸ ਨੂੰ ਅਪਰੂਵ ਜਿਹੜਾ ਉਹ ਕੀਤਾ ਜਿਹੜਾ ਹੋ ਜਾ ਰਿਹਾ ਆ। ਸੋ ਹੁਣ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਆ ਵੀ ਜਿਹੜਾ ਜਿਸ ਦੇ ਵਿੱਚ ਕਾਫੀ ਵੱਡਾ ਅਮਾਊਂਟ ਜਿਹੜਾ $500 ਬਿਲੀਅਨ ਕਾਰਪੋਰੇਸ਼ਨਾਂ ਨੂੰ ਵੀ ਜਿਹੜਾ ਉਹ ਨਾਲ ਦੇ ਨਾਲ ਜਾ ਰਿਹਾ ਆ। ਸੋ ਇਹ ਨਾ ਹੋਵੇ ਵੀ ਜਿੱਦਾਂ ਪਿਛਲੇ ਪ੍ਰਸ਼ਾਸਨ ਦੇ ਵਿੱਚ ਜਦੋਂ ਬੇਲ ਆਊਟ ਕੀਤੇ ਗਏ ਸੀਗੇ, ਬਾਅਦ 'ਚ ਉਹਨਾਂ ਹੀ ਕੰਪਨੀਆਂ ਨੇ, ਚਾਹੇ ਉਹ ਆਟੋ ਇੰਡਸਟਰੀ ਸੀ ਜਾਂ ਹੋਰ ਬੈਂਕਾਂ ਸੀਗੀਆਂ, ਉਹਨਾਂ ਨੇ ਆਪਣੇ ਸਟਾਕ ਖਰੀਦਣ ਦੇ ਲਈ ਉਹ ਜਿਹੜਾ ਬੇਲ ਆਊਟ ਅਮਾਊਂਟ ਗਵਰਨਮੈਂਟ ਦੇ ਵੱਲੋਂ ਮਿਲਿਆ ਸੀ ਉਹਨਾਂ ਨੂੰ ਜਿਹੜਾ ਉਹ ਵਰਤ ਲਿਆ ਸੀ। ਇੱਦਾਂ ਦੀ ਚੀਜ਼ ਇਸ ਦੇ ਵਿੱਚ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਅਤੇ ਆਪਾਂ ਜਿੱਦਾਂ ਕੱਲ੍ਹ ਵੀ ਦੱਸ ਰਹੇ ਸੀਗੇ ਵੀ ਕਿੰਨੇ ਕਰਪਟ ਪੋਲੀਟੀਸ਼ੀਅਨ ਕਈ ਜਿਹੜੇ ਉਹ ਸਾਹਮਣੇ ਆਏ ਨੇ, ਉਹਨਾਂ ਨੂੰ ਜਿਹੜਾ ਉਹ ਭੁੱਲਿਓ ਨਾ। ਹੁਣ ਜਦੋਂ ਇਲੈਕਸ਼ਨਾਂ ਜਦੋਂ ਆਉਣੀਆਂ ਆ ਉਦੋਂ ਤੱਕ ਇਹਨਾਂ ਦੇ ਨਾਮ ਜਿਹੜੇ ਉਹ ਭੁੱਲਿਓ ਨਾ, ਤਾਂ ਜੋ ਜਿਹੜੇ ਇਹਨਾਂ ਦੇ ਇਲਾਕਿਆਂ ਦੇ ਵਿੱਚ ਰਹਿੰਦੇ ਆ ਇਹਨਾਂ ਨੂੰ ਸਬਕ ਸਿਖਾਉਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਵੀ ਤੁਸੀਂ ਲੋਕਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਧੋਖਾ ਉਹ ਕਮਾਇਆ ਆ। ਅਤੇ ਕਾਰਪੋਰੇਸ਼ਨਾਂ ਦੇ ਲਈ ਘੱਟ ਅਤੇ ਲੋਕਾਂ ਦੇ ਲਈ ਜਿਹੜਾ ਕਿਤੇ ਨਾ ਕਿਤੇ ਕੰਮ ਆ ਉਹ ਤੁਹਾਨੂੰ ਜ਼ਿਆਦਾ ਕਰਨ ਦੀ ਜ਼ਰੂਰਤ ਹੈਗੀ ਆ ਇਸ ਮਾੜੇ ਸਮੇਂ ਦੇ ਵਿੱਚ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਕਿਸ ਤਰੀਕੇ ਦਾ ਜਿਹੜਾ ਗੱਲ ਜਿਹੜੀ ਉਹ ਬਣਦੀ ਹੈਗੀ ਆ। ਸੋ ਆਪਾਂ ਇੱਕ ਜਿਹੜਾ ਹਰਜੋਤ ਸਿੰਘ ਜੀ ਬਹੁਤ ਸਾਰੇ ਲੋਕ ਅਪਾਰਟਮੈਂਟ ਰੈਂਟ ਨੂੰ ਪੁੱਛ ਰਹੇ, ਭਾਜੀ ਅਪਾਰਟਮੈਂਟ ਰੈਂਟ ਦੇ ਉੱਤੇ ਕਿਸੇ ਤਰੀਕੇ ਦਾ ਇਹ ਨਹੀਂ ਹੈਗਾ ਵੀ ਤੁਸੀਂ ਨਹੀਂ ਦੇਣਾ। ਇੰਨਾ ਜ਼ਰੂਰ ਆਖਿਆ ਹੋਇਆ ਵੀ ਜਿਹੜੀ ਅਵਿਕਸ਼ਨ ਆ ਉਹ ਅਪ੍ਰੈਲ ਦੇ ਐਂਡ ਤੱਕ ਜਿਹੜੀ ਉਹ ਨਹੀਂ ਹੋਊਗੀ। ਹੁਣ ਇਹ ਨਹੀਂ ਪਤਾ ਵੀ ਅਪਾਰਟਮੈਂਟ ਦੀ ਅਵਿਕਸ਼ਨ ਕਿਹਾ ਜਾ ਰਿਹਾ ਸੀ ਜਾਂ ਘਰਾਂ ਦੀ, ਮੈਨੂੰ ਲੱਗਦਾ ਮੋਸਟ ਪ੍ਰੋਬਬਲੀ ਸ਼ਾਇਦ ਘਰਾਂ ਦੀ ਅਪਾਰਟਮੈਂਟ ਜਾਂ ਘਰ ਦੀ। ਪਰ ਪ੍ਰੋਬਲਮ ਇਹ ਆ ਵੀ ਜੇ ਅਨਪਲਾਇਮੈਂਟ ਮਿਲਣੀ ਆ ਪਲੱਸ ਐਕਸਟਰਾ ਪੈਸੇ ਮਿਲਣੇ ਆ ਪਲੱਸ ਹੋਰ ਪੈਕੇਜ ਮਿਲਣਾ, ਤਾਂ ਉਹਦਾ ਮਤਲਬ ਇਹੀ ਆ ਵੀ ਤੁਸੀਂ ਸਾਰੀਆਂ ਪੇਮੈਂਟਾਂ ਦੇਣੀਆਂ ਤਾਂ ਕਿ ਇਕੋਨਮੀ ਵੀ ਜਿਹੜੀ ਚੱਲਦੀ ਰਹੇ। ਜੀ ਬਿਲਕੁਲ, ਉਹਦੇ ਵਿੱਚ ਇਹ ਆ ਵੀ ਹਾਂ ਤੁਸੀਂ ਉਹਨਾਂ ਦੇ ਨਾਲ ਕਰ ਲਓ ਵੀ ਜਿੰਨੀ ਦੇਰ ਤੱਕ ਨਹੀਂ ਆਉਂਦੇ ਜੇ ਅਸੀਂ ਤੁਹਾਨੂੰ ਲੇਟ ਦੇ ਦਈਏ। ਇਹ ਜਿਹੜੀ ਜ਼ਰੂਰ ਤੁਸੀਂ ਚਰਚਾ ਉਹਨਾਂ ਦੀ ਆਪਸ ਦੇ ਵਿੱਚ ਆ ਉਹ ਤੁਸੀਂ ਕਰ ਸਕਦੇ ਹੈਗੇ ਆ। ਸੋ ਆਪਾਂ ਇੱਕ ਛੋਟੀ ਜਿਹੀ ਇੱਥੇ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਹੋਰ ਜਿਹੜੀਆਂ ਚਰਚਾਵਾਂ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਆਪਾਂ ਸਾਂਝੀਆਂ ਕਰਾਂਗੇ। ਬੈਂਕ ਵਾਲੇ ਜਿਹੜੇ ਆ ਕੀ ਕਰ ਸਕਦੇ ਨੇ ਅਤੇ ਬਾਕੀ ਟਰੱਕਿੰਗ ਦੇ ਨਾਲ ਵੀ ਕੁਛ ਕੁ ਜਿਹੜੀਆਂ ਗੱਲਾਂ ਲੈ ਕੇ ਤੁਹਾਡੇ ਨਾਲ ਜਿਹੜੀਆਂ ਆਪਾਂ ਸਾਂਝੀਆਂ ਕਰਾਂਗੇ। ਸੋ ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਭਾਗਵਾਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨੌਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove।
ਸਰਦਾਰ ਜੀ ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਇਸ ਟਾਈਮ ਵੱਡੀ ਸੇਲ ਚੱਲ ਰਹੀ ਆ ਤੇ ਗਾਰੰਟੀਡ ਗੁੱਡ ਡੀਲ ਦੇਣਗੇ। ਇਸ ਮੌਕੇ ਸੋਫਾ ਖਰੀਦਣ ਦੇ ਨਾਲ ਲਵ ਸੀਟ ਬਿਲਕੁਲ ਫ੍ਰੀ ਤੇ ਹੋਰ ਵੀ ਬਹੁਤ ਸਾਰੀਆਂ ਦਿਲਕਸ਼ ਡੀਲਸ ਚੱਲ ਰਹੀਆਂ ਹਨ। ਨਾਲੇ ਫਾਈਨੈਂਸ ਵੀ ਕਰਦੇ ਆ 6 ਮਹੀਨੇ ਦਾ, 12 ਮਹੀਨੇ ਦਾ, 18 ਮਹੀਨੇ ਦਾ, ਉਹ ਵੀ 0 ਇੰਟਰਸਟ ਦੇ ਉੱਤੇ। ਫਰਨੀਚਰ ਟਾਈਮ ਸੈਕਰਾਮੈਂਟੋ 4717 ਮੈਡੀਸਨ ਐਵੇਨਿਊ ਸੈਕਰਾਮੈਂਟੋ 9165500758 916 550 0758 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਫਰਨੀਚਰ ਟਾਈਮ ਸੈਕਰਾਮੈਂਟੋ 4717 ਮੈਡੀਸਨ ਐਵੇਨਿਊ ਸੈਕਰਾਮੈਂਟੋ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance License number 0M92002. ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਧੰਨਵਾਦ ਜੀ ਆਇਆਂ ਨੂੰ ਇੱਕ ਵਾਰੀ ਫਿਰ। ਆਪਾਂ ਸਰੋਤਿਆਂ ਨੂੰ ਬੇਨਤੀ ਜ਼ਰੂਰ ਕਰਦੇ ਹਾਂ, ਸਾਡੇ ਫੇਸਬੁੱਕ 'ਤੇ ਬਹੁਤ ਸਾਰੇ ਸਰੋਤੇ ਜਿਹੜੀ ਆਪਾਂ ਅਫਗਾਨਿਸਤਾਨ ਵਾਲੀ ਖਬਰ ਸਾਂਝੀ ਕੀਤੀ ਆ, ਇੱਕ ਦੂਜੇ ਦੇ ਉਲਟ ਕਮੈਂਟ ਪਾ ਰਿਹਾ ਵੀ ਭਾਈ ਜੇ ਇੰਨਾ ਹੀ ਕਿਸੇ ਨੂੰ ਦੁੱਖ ਆ ਜਾਂ ਕਿਸੇ ਨੂੰ ਗੁੱਸਾ ਆ, ਪਲੀਜ਼ ਜਿਹੜੇ ਇੰਨੀ ਵੱਡੀ ਗਿਣਤੀ ਦੇ ਵਿੱਚ ਸਾਡੇ ਭੈਣ ਭਰਾਵਾਂ ਦਾ ਕਤਲ ਹੋਇਆ ਉਹਨਾਂ ਦੀ ਜਿੱਦਾਂ ਵੀ ਕੋਈ ਹੈਲਪ ਕਰ ਸਕਦਾ ਉਹਦੀ ਗੱਲ ਕਰੋ, ਨਾ ਕਿ ਇੱਕ ਦੂਜੇ ਦੇ ਉੱਤੇ ਐਵੇਂ ਗੁੱਸਾ ਕੱਢਣ ਦੀ ਜੀ। ਅਤੇ ਆਪਾਂ ਜਿਹੜੀ ਹੁਣ ਰਾਈਟ ਨਾਓ ਹਰਜੋਤ ਸਿੰਘ ਜੀ ਗੱਲਬਾਤ ਆ ਜਿਹੜੀ ਉਹ ਕਰਾਂਗੇ ਖਾਸ ਕਰਕੇ ਬੈਂਕਿੰਗ ਦੇ ਨਾਲ ਖੇਤਰ ਦੇ ਨਾਲ ਜਿਹੜੇ ਜੁੜੇ ਹੋਏ ਹਿਡਨ ਵੈਲਥ ਫਾਊਂਡੇਸ਼ਨ ਦੇ ਮਨਪ੍ਰੀਤ ਕੌਰ ਗਿੱਲ ਜਿਹੜੇ ਉਹਨਾਂ ਦੇ ਜਿਹੜੇ ਉਹ ਬੋਰਡ ਮੈਂਬਰ ਵੀ ਹੈਗੇ ਆ। ਕਿਤੇ ਨਾ ਕਿਤੇ ਜਿਹੜੇ ਸਮਾਲ ਬਿਜ਼ਨਸ ਵਾਲੇ ਜਾਂ ਆਮ ਲੋਕ ਆ ਬੈਂਕਿੰਗ ਖੇਤਰ 'ਚੋਂ ਅਜਿਹੇ ਕਰੋਨਾ ਵਾਇਰਸ ਦੀ ਜਿਹੜੀ ਮਹਾਂਮਾਰੀ ਦੇ ਦੌਰਾਨ ਕਿੱਦਾਂ ਦੀ ਹੈਲਪ ਜਿਹੜੀ ਉਹ ਲੈ ਸਕਦੇ ਨੇ, ਕੀ ਜਿਹੜੀਆਂ ਉਹਨਾਂ ਦੇ ਕੋਲੋਂ ਆਪਸ਼ਨਸ ਅਵੇਲੇਬਲ ਹੈਗੀਆਂ ਆ, ਉਸ ਦੇ ਬਾਰੇ ਆਪਣੇ ਨਾਲ ਜਿਹੜੀ ਆ ਉਹ ਚਰਚਾ ਜਿਹੜੀ ਉਹ ਕਰਨ ਦੇ ਲਈ ਮਨਪ੍ਰੀਤ ਕੌਰ ਗਿੱਲ ਜਿਹੜੇ ਜੁੜ ਚੁੱਕੇ ਨੇ। ਮਨਪ੍ਰੀਤ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਜ਼ਰੂਰ ਮਨਪ੍ਰੀਤ ਜਿਹੜੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ, ਜਿਹੜੇ ਸਮਾਲ ਬਿਜ਼ਨਸ ਵਾਲੇ ਵੀ ਆ ਜਾਂ ਜਿਹੜੇ ਆਮ ਲੋਕ ਵੀ ਆ ਜਿਨ੍ਹਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਲੋਨਸ ਆ, ਚਾਹੇ ਮੌਰਗੇਜਿਸ ਆ, ਚਾਹੇ ਘਰਾਂ ਦਾ ਲੋਨ ਹੈਗਾ ਆ, ਗੱਡੀਆਂ ਦਾ ਲੋਨ ਹੈਗਾ ਆ,
ਜੇ ਕਿਸੇ ਦੀ ਆਮਦਨ ਘਟ ਗਈ ਆ ਜਾਂ ਨੌਕਰੀ ਜਿਨ੍ਹਾਂ ਦੀ ਛੁੱਟ ਗਈ ਆ, ਸੋ ਉਹ ਕੀ ਜਿਹੜੇ ਇਸ ਟਾਈਮ ਹੈਲਪ ਜਿਹੜੀ ਖਾਸ ਕਰਕੇ ਬੈਂਕਿੰਗ ਤੋਂ ਲੈ ਸਕਦੇ ਆ, ਉਹ ਉੱਦਾਂ ਇਹਨਾਂ ਦੇ ਬਾਰੇ ਦੱਸ ਜੀ। ਇਹ ਬੈਂਕਿੰਗ ਖੇਤਰ ਦੇ ਨਾਲ ਜੁੜੇ ਹੋਏ ਨੇ ਤੇ ਇਸ ਮੌਕੇ ਜਿਹੜੀ ਹਿਡਨ ਵੈਲਥ ਫਾਊਂਡੇਸ਼ਨ ਹੈਗੀ ਆ ਉਹਨਾਂ ਦੇ ਬੋਰਡ ਮੈਂਬਰ ਨੇ। ਸੋ ਮਨਪ੍ਰੀਤ ਜ਼ਰੂਰ ਸਾਡੇ ਸਰੋਤਿਆਂ ਨੂੰ ਜਿਹੜਾ ਜ਼ਰੂਰ ਦੱਸੋ ਤਾਂ ਜੋ ਕੁਛ ਨਾ ਕੁਛ ਅਜਿਹੇ ਮੌਕੇ ਦੇ ਉੱਤੇ ਜੇ ਕੋਈ ਮਦਦ ਮਿਲਦੀ ਆ ਜਾਂ ਥੋੜੀ ਉਹਨਾਂ ਦੀ ਹੈਲਪ ਹੋ ਸਕਦੀ ਹੋ ਉਸ ਦੇ ਬਾਰੇ ਜਾਣਕਾਰੀ ਦਿਓ। ਹਾਂਜੀ, ਸੋ ਦੋ ਬੇਸਿਕ ਟਾਪਿਕਸ ਹੁੰਦੇ ਆ। ਇੱਕ ਕੰਜ਼ਿਊਮਰ ਹੁੰਦਾ, ਜਿੱਦਾਂ ਤੁਸੀਂ ਕਿਹਾ ਮੋਰਗੇਜ ਹੋ ਗਏ, ਕਾਰ ਲੋਨਸ ਹੋ ਗਏ, ਜੀ। ਤੇ ਦੂਸਰੀ ਸਾਈਡ ਹੁੰਦੀ ਹੈ ਬਿਜ਼ਨਸ, ਵਿਚ ਕਮਰਸ਼ੀਅਲ ਰੀਅਲ ਸਟੇਟ ਹੋ ਗਿਆ ਜਾਂ ਇਕਵਿਪਮੈਂਟ, ਟਰੱਕਸ ਐਂਡ ਥਿੰਗਸ ਲਾਈਕ ਦੈਟ ਹੋ ਗਏ। ਸੋ ਸਾਰੀਆਂ ਬੈਂਕਾਂ, ਵੈਦਰ ਜਿਹੜੀ ਵੀ ਤੁਹਾਡੀ ਹੁਣ ਕਰੰਟ ਇੰਸਟੀਟਿਊਸ਼ਨ ਆ, ਕੋਈ ਨਾ ਕੋਈ ਉਹ ਸਰਵਿਸ ਪ੍ਰੋਵਾਈਡ ਕਰ ਰਹੀ ਆ, ਹਾਰਡਸ਼ਿਪ ਸਰਵਿਸਿਜ਼। ਸੋ ਇੱਕ ਤਾਂ ਹੋ ਸਕਦੀ ਹੈ ਡਿਫਰਡ ਪੇਮੈਂਟ, ਵੀ 3-4 ਮਹੀਨੇ ਤੁਹਾਨੂੰ ਪੇਮੈਂਟ ਵੇਵ ਕਰ ਦੇਣਗੀਆਂ, ਪਰ ਉਹ ਲੋਨ ਦੇ ਵਿੱਚ ਹੀ ਰਹਿਣਗੀਆਂ, ਪਰ ਐਂਡ ਤੇ ਐਡ ਹੋ ਜਾਣਗੀਆਂ, ਪਰ ਉਹ ਵੇਵ ਕਰ ਜਾਣਗੀਆਂ ਮੰਥਲੀ ਪੇਮੈਂਟ, ਜਾਂ ਇੰਟਰਸਟ ਓਨਲੀ ਪੇਮੈਂਟਸ ਆਫਰ ਕਰ ਰਹੇ ਆ। ਐਂਡ ਸਮ ਬੈਂਕਸ because rate ਵੀ ਕਾਫੀ ਡਿੱਗਿਆ ਤਾਂ rate modifications ਵੀ ਆਫਰ ਕਰ ਰਹੀਆਂ। ਐਂਡ ਕੋਈ ਚੀਜ਼ ਤੁਹਾਡੀ ਕ੍ਰੈਡਿਟ ਨੂੰ ਇੰਪੈਕਟ ਨਹੀਂ ਕਰੂਗੀ ਜੇ ਤੁਸੀਂ ਇਹ ਹੈਲਪ ਅਸਿਸਟੈਂਟ ਮੰਗ ਰਹੇ ਆ। ਐਂਡ ਆਲਸੋ ਬੈਸਟ ਆਪਸ਼ਨ ਹੋਗੀ ਜੇ ਤੁਸੀਂ ਆਪਣੀ ਬੈਂਕ ਨੂੰ 800 ਕਸਟਮਰ ਸਰਵਿਸ ਨੂੰ ਪਹਿਲਾਂ ਫੋਨ ਕਰੋ, ਬਿਕਾਜ਼ ਸਾਰੀਆਂ ਬੈਂਕਸ ਨੇ ਵੀ ਲਿਮਿਟਿਡ ਆਵਰਸ ਕਰਦੇ ਆ, ਈਦਰ ਡਰਾਈਵ ਥਰੂ ਕਰਦੇ ਆ, ਜੇ ਤੁਸੀਂ ਬੈਂਕ ਵੀ ਜਾਂਦੇ ਆ 6 ਫੁੱਟ ਡਿਸਟੈਂਸ ਰੱਖ ਕੇ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਆ। ਸੋ ਤਾਂ ਕਰਕੇ ਸੇਫਟੀ ਕਰਕੇ ਤੁਸੀਂ ਬੈਸਟ ਆਪਸ਼ਨ ਹੋਗੀ ਜੇ ਤੁਹਾਡੇ ਕੋਲ ਪਰਸਨਲ ਬੈਂਕਰ ਜਾਂ ਬਿਜ਼ਨਸ ਬੈਂਕਰ ਆ, ਉਹਦੇ ਨਾਲ ਡਾਇਰੈਕਟਲੀ ਕਮਿਊਨੀਕੇਟ ਕਰੋ, ਐਂਡ ਜਾਂ ਤੁਸੀਂ ਕਸਟਮਰ ਸਰਵਿਸ ਨੂੰ ਫੋਨ ਕਰਕੇ ਆਪਸ਼ਨਸ ਤੁਸੀਂ ਆਪਣੀ ਐਕਸਪਲੋਰ ਕਰ ਸਕਦੇ ਆ ਵੀ ਕੀ ਆ, ਬੈਸਟ ਆਪਸ਼ਨ ਕਿਹੜੀ ਰਹੂਗੀ ਤੁਹਾਨੂੰ। ਐਂਡ ਆਲਸੋ ਜਿਹੜੀ ਆਪਣੀ SBA ਆ, ਉਹ ਲਾਸਟ ਨਾਈਟ ਆਪਣਾ $2 trillion ਦਾ ਲੋਨ ਪਾਸ ਬਜਟ ਪਾਸ ਹੋਇਆ। ਸੋ ਉਹ ਵੀ ਕਾਫੀ ਲੋਨ ਦੀ ਹੈਲਪ ਕਰ ਰਹੇ ਆ ਸਮਾਲ ਬਿਜ਼ਨਸ ਨੂੰ, ਇਨਵੈਂਟੋਰੀ, ਵਰਕਰਸ ਲਈ, ਇੰਪਲੋਇਮੈਂਟ, ਇੰਪਲੋਈਆਂ ਟੈਕਸਿਸ ਲਈ, ਸਾਰਾ ਕੁਝ ਉਹ ਹੈਲਪ ਕਰ ਰਹੇ ਆ। ਤੇ ਉਹਨਾਂ ਨੂੰ ਜੇ ਤੁਸੀਂ ਅਪਲਾਈ ਕਰਨਾ, ਉਹਨਾਂ ਦੇ ਤੁਸੀਂ ਸਿੱਧੀ ਵੈਬਸਾਈਟ ਤੇ ਜਾ ਸਕਦੇ ਆ। SBA ਡਿਜ਼ਾਸਟਰ ਲੋਨ ਉਹਨੂੰ ਕਹਿ ਰਹੇ ਆ, ਕੋਰੋਨਾ ਵਾਇਰਸ। ਸੋ ਉਹ ਤੁਸੀਂ ਡਾਇਰੈਕਟਲੀ SBA ਉੱਥੇ ਉਹਨਾਂ ਦੇ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਆ, ਜਾਂ ਪੇਪਰ ਐਪ ਵੀ ਪ੍ਰਿੰਟ ਕਰਕੇ ਕਰ ਸਕਦੇ ਆ। ਪਰ ਰਾਈਟ ਨਾਓ everybody ਸਾਰੇ assistance ਲੱਭ ਰਹੇ ਆ, so wait time ਥੋੜਾ slow ਆ। and but the best option is ਤੁਸੀਂ ਆਪਣੀ ਕਰੰਟ ਬੈਂਕ ਵਾਲੀ ਤੇ ਜਾਓ ਬਿਫੋਰ ਤੁਸੀਂ ਹੋਰ ਬੈਂਕ ਦੇ ਕੋਲੇ ਜਾਂਦੇ ਆ ਰੀਫਾਈਨੈਂਸ ਕਰਨ ਨੂੰ ਜਾਂ ਹੋਰ ਆਪਸ਼ਨਸ ਲਈ। ਪਰ ਸਾਰੀਆਂ ਬੈਂਕਾਂ ਤੁਹਾਡੀ ਮਦਦ ਕਰ ਰਹੀ ਆ, ਡਜ਼ਨਟ ਮੈਟਰ ਕਿਹੜੀ ਤੁਹਾਡੀ ਇੰਸਟੀਟਿਊਸ਼ਨ ਆ। ਈਵਨ ਜੇ ਤੁਹਾਡੇ ਟਰੱਕਿੰਗ ਲੋਨਸ ਆ, ਉਹ ਵੀ ਤੁਹਾਡੀ ਵਰਕ ਕਰ ਰਹੇ ਆ, couple month ਡਿਫਰ ਪੇਮੈਂਟ ਕਰਨ ਨੂੰ, ਮੋਰਗੇਜਸ ਵੀ। ਵੱਡੀ ਬੈਂਕ ਆ, ਛੋਟੀ ਬੈਂਕ ਆ, ਐਵਰੀਬਡੀ kind of same, ਇੱਕ ਦੂਜੇ ਦੀ ਹੈਲਪ ਕਰ ਰਹੇ ਆ। ਬੇਸਿਕਲੀ ਸਾਰਿਆਂ ਨੂੰ ਬ੍ਰੇਕ ਇੱਕ ਹਿਸਾਬ ਦੇ ਨਾਲ ਮਿਲ ਰਹੀ ਆ, ਪਰ ਤੁਹਾਨੂੰ ਕਾਲ ਕਰਨੀ ਪੈਣੀ, ਉਹਨਾਂ ਨੇ ਖੁਦ ਨਹੀਂ ਕਰਨਾ। ਇਹ ਜਿਹੜੀ ਚੀਜ਼ ਜ਼ਰੂਰ ਜਿੰਨੇ ਵੀ ਕਸਟਮਰ ਨੇ, ਚਾਹੇ ਬਿਜ਼ਨਸਿਸ ਵਾਲੇ ਆ, ਉਹਨਾਂ ਨੂੰ ਕਾਲ ਜਿਹੜੀ ਕਰਨੀ ਪੈਣੀ, ਉਹਨਾਂ ਦੇ ਨਾਲ ਗੱਲ ਕਰਨੀ ਪੈਣੀ ਹੈ। ਫਿਰ ਉਹਨਾਂ ਨੇ ਜਿਹੜੀ ਇਸ ਮੌਕੇ ਦੇ ਉੱਤੇ ਕਿਤੇ ਨਾ ਕਿਤੇ ਸਿੰਪਥੀ ਰੱਖਦੇ ਹੋਏ, ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ, ਉਹ ਜ਼ਰੂਰ ਤੁਹਾਡੀ ਹੈਲਪ ਆ ਉਹ ਜ਼ਰੂਰ ਕਰਨਗੇ। ਮਨਪ੍ਰੀਤ, ਸਾਨੂੰ ਬਹੁਤ ਸਾਰੇ ਸਵਾਲ ਆਉਂਦੇ ਵੀ ਜਿਹੜੇ ਸੈਲਫ ਇੰਪਲੋਇਡ ਆ ਉਹ ਕਿੱਦਾਂ ਦੀ ਹੈਲਪ ਕਰ ਸਕਦੇ, ਜਿਨ੍ਹਾਂ ਦੀ ਤਾਂ ਚਲੋ ਜੋਬ ਗਈ ਆ, ਉਹ ਅਨਇੰਪਲੋਇਮੈਂਟ ਇੰਸ਼ੋਰੈਂਸ ਦੇ ਲਈ ਅਪਲਾਈ ਕਰ ਸਕਦੇ ਜਾਂ ਹੋਰ ਹੈਗੇ ਨੇ। ਸੋ ਸੈਲਫ ਇੰਪਲੋਇਡ ਬੜੇ ਕਨਫਿਊਜ਼ ਨੇ, ਉਹ ਅਜਿਹੇ ਮੌਕੇ ਦੇ ਉੱਤੇ ਕੀ ਉਹ ਡਿਜ਼ਾਸਟਰ ਲੋਨ ਵਾਲੀ ਚੀਜ਼ ਆ ਉਸ ਦੇ ਵਿੱਚ ਜਾ ਸਕਦੇ ਨੇ ਕਿ ਅਨਇੰਪਲੋਇਮੈਂਟ ਕਰ ਸਕਦੇ? ਜੇ ਤੁਹਾਡੇ ਕੋਲ ਇਸ ਦੇ ਬਾਰੇ ਕੋਈ ਜਾਣਕਾਰੀ ਹੈਗੀ ਆ। ਹਾਂਜੀ, ਸਾਰਿਆਂ ਤੋਂ ਬੈਸਟ SBA ਡਿਜ਼ਾਸਟਰ ਪ੍ਰੋਨ ਹੋਗਾ। ਕੋਈ ਵੀ ਘਾਟਾ ਹੋਵੇ, ਜੇ ਤੁਹਾਡੀ ਇਨਕਮ ਲਾਸ ਆ, ਸੋ SBA ਸਪੋਰਟ ਕਰਦੀ ਆ, ਉਹ ਵੀ ਹੋ ਸਕਦੀ ਆ। ਤੇ ਲਾਟ ਆਫ ਬੈਂਕਸ ਸਾਰੇ ਕਾਫੀ ਆਫਰ ਕਰ ਰਹੇ ਆ 0% ਕ੍ਰੈਡਿਟ ਕਾਰਡ, ਜੇ ਬਿਲਸ ਐਂਡ ਸਟਫ ਤੁਹਾਡੀਆਂ ਨਿਕਲਣੀਆਂ, ਜੇ ਲਾਈਕ ਜਿਹੜੀਆਂ ਇਕਵਿਪਮੈਂਟ ਲੋਨਸ ਆ, ਸੈਲਫ ਇੰਪਲੋਇਡ ਵਾਲੇ ਮੋਸਟਲੀ ਟਰੱਕਿੰਗ ਵੀ ਹੁੰਦੇ ਆ, ਉਹ ਪੇਮੈਂਟਾਂ ਵੀ ਉਹ ਵੇਵ ਕਰ ਦੇਣਗੇ ਜੇ ਤੁਸੀਂ ਆਪਣੀ ਕੰਪਨੀ ਨੂੰ, ਫਾਈਨੈਂਸ ਕੰਪਨੀ ਨੂੰ ਫੋਨ ਕਰੋਗੇ। ਸੋ ਸਾਰਿਆਂ, ਵੈਦਰ ਕੋਰਪੋਰੇਸ਼ਨਸ ਆ, ਸੋਪਰਾ ਪਾਰਟਨਰਸ਼ਿਪ, ਸਾਰਿਆਂ ਦਾ ਸੇਮ ਅਸਿਸਟੈਂਸ ਸਾਰੀਆਂ ਬੈਂਕਾਂ ਦੇ ਰਹੀ ਆ, SBA ਦੇ ਰਹੀ ਆ। ਜੀ। ਸੋ ਮਨਪ੍ਰੀਤ, ਮੇਰਾ ਕੁਐਸਚਨ ਇੱਕ ਇਹ ਆ ਵੀ ਲਾਸਟ ਵੀਕ ਦੇ ਵਿੱਚ ਜਿਹੜੀਆਂ ਮੌਰਗੇਜ ਦੀਆਂ ਐਪਸ ਆ ਉਹ 29% ਡਾਊਨ ਗਈਆਂ ਜਸਟ ਇਨ 1 ਵੀਕ। ਸੋ ਕਿਉਂਕਿ ਬਹੁਤ ਸਾਰੇ ਲੋਕ ਲੇ ਆਫ ਵੀ ਹੋਏ ਆ ਜਾਂ ਕਈ ਅਨਪਲਾਈਮੈਂਟ 'ਤੇ ਵੀ ਹੋਣੇ ਆ, ਉਹਨਾਂ ਦੀ ਜਿਹੜੀ ਮੌਰਗੇਜ ਲਈ ਕੁਆਲੀਫਿਕੇਸ਼ਨ ਆ ਉਹਦੇ ਵਿੱਚ ਵੀ ਕੁਛ ਲੀਨੀਅੰਸੀ ਆਊਗੀ, ਇਹਦੇ ਬਾਰੇ ਕੁਛ ਪਤਾ? ਹਲੇ ਨਹੀਂ ਇਹਦੇ ਬਾਰੇ ਕੁਛ ਪਤਾ।
ਪਰ ਜਿਹੜਾ ਵੀ ਰਾਈਟ ਨਾਓ ਜਿਹੜਾ ਟਾਈਮ ਚੱਲ ਰਿਹਾ ਉਹ ਨੈਗੇਟਿਵਲੀ ਇੰਪੈਕਟ ਕਰੂਗਾ, ਇੰਨੀ ਕਮਿਊਨੀਕੇਸ਼ਨ ਹੋ ਰਹੀ ਆ। ਸੋ ਜੇ ਤੁਹਾਡੀ ਪੇਮੈਂਟ ਵੀ ਤੁਸੀਂ ਦਿੰਦੇ ਹੋ ਕ੍ਰੈਡਿਟ ਤੇ ਵੀ ਨਹੀਂ ਇੰਪੈਕਟ ਕਰੂਗਾ। ਸੋ ਮੇਬੀ ਇਹ ਟਾਈਮ ਦਿਸ ਇਜ਼ ਫਸਟ ਟਾਈਮ ਹਿਸਟਰੀ 'ਚ ਹੋਇਆ, ਸੋ ਇਹਦੇ ਲਈ ਹਲੇ ਇੰਨਾ ਕੁਛ ਔਰਗੇਨਾਈਜ਼ ਨਹੀਂ ਕੀਤਾ ਹੈ ਇਨਫੋਰਮੇਸ਼ਨ। So time every day ਕੁਛ ਨਾ ਕੁਛ banking ਚ change ਹੁੰਦਾ, so that's why best idea ਤੁਸੀਂ ਆਪਣੀ current bank ਨੂੰ phone ਕਰੋ, because hours weekly change ਹੋ ਜਾਂਦੇ ਆ। ਹੋਰ information ਜਿੱਦਾਂ ਰਾਤ ਜਾਂ 2 trillion ਦਾ ਲੋਨ ਪਾਸ ਹੋਇਆ, so every day information change ਹੁੰਦੀ ਆ। ਸੋ ਆਪਾਂ ਏਦਾਂ ਨਹੀਂ ਕਹਿ ਸਕਦੇ ਵੀ ਅੱਜ ਆਹ ਗੱਲ ਹੋ ਗਈ 30 days ਨੂੰ ਇਹੀ ਰਹੂਗੀ। so ਤਾਂ ਕਰਕੇ ਬੈਸਟ ਕਮਿਊਨੀਕੇਟ ਆਪਾਂ ਬੈਂਕ ਜਿਹੜੀ ਆਪਣੀ ਬੈਂਕ ਆ ਉਹਨਾਂ ਨੂੰ ਫੋਨ ਕਰਕੇ ਜਾਂ ਆਪਣੇ ਪਰਸਨਲ ਬੈਂਕਰ ਬਿਜ਼ਨਸ ਬੈਂਕਰ ਨਾਲ ਗੱਲ ਕਰੀਏ। ਜੀ ਤੇ ਵੈਸੇ ਬਹੁਤ ਸਾਰੇ ਲੋਕ ਇਹ ਵੀ ਸਵਾਲ ਪੁੱਛਦੇ ਨੇ ਵੀ ਕਿਉਂਕਿ ਕਈ ਜਣੇ ਹੁੰਦਾ ਵੀ ਘਰ ਵੀ ਖਰੀਦਣਾ ਆ, ਵੀ ਕਰਨਾ ਉਹ ਕਰਨਾ ਆ, ਸੋ ਉਹਨਾਂ ਵਾਸਤੇ ਕੀ ਜਿਹੜੀ ਹੈਗੀ ਆ ਵੀ ਅਜੇ ਹੋਲਡ ਡਾਊਨ ਦੀ ਹੌਰਸਿਸ, ਅਜੇ ਆਰਾਮ ਕਰੋ, ਅਜੇ ਵੇਟ ਕਰ ਲਓ ਕਿੱਧਰ ਨੂੰ ਮਾਰਕੀਟ ਜਾਂਦੀ ਆ? ਮਾਰਕੀਟ ਦੇ ਵਿੱਚ ਆਈ ਮੀਨ ਸਲੋ ਹੀ ਆ ਜਿਵੇਂ ਸਾਰੇ ਚੱਲ ਰਹੇ ਆ, ਬਟ ਬਿਜ਼ਨਸ ਐਜ਼ ਯੂਜੂਅਲ ਕਾਫੀ ਲੈਂਡਰਸ ਐਪਲੀਕੇਸ਼ਨਸ ਲੈ ਰਹੇ ਆ। ਜਦੋਂ ਤੁਸੀਂ ਅਸਿਸਟੈਂਸ ਲਈ ਵੀ ਫੋਨ ਕਰਦੇ ਆ ਐਪਲੀਕੇਸ਼ਨ ਹਲੇ ਵੀ ਅਪਲਾਈ ਕਰ ਸਕਦੇ ਆ, ਬਿਕਾਜ਼ ਰੇਟ ਬਹੁਤ ਵਧੀਆ ਰਾਈਟ ਨਾਓ। ਬਟ ਇਹਦੇ ਨਾਲੋਂ ਲਾਈਕ ਆਈ ਮੀਨ ਆਈ ਕੈਨਟ ਕਿੱਧਰ ਨੂੰ ਡਾਇਰੈਕਸ਼ਨ ਜਾਊਗੀ ਕਹਿ ਨਹੀਂ ਸਕਦੇ ਕੁਝ। ਜੀ ਤੇ ਮਨਪ੍ਰੀਤ ਥੈਂਕ ਯੂ ਵੈਰੀ ਮਚ, ਤੁਸੀਂ ਸਾਡੇ ਨਾਲ ਜੁੜੇ ਤੇ ਇਹ ਜਿਹੜਾ ਤੁਸੀਂ ਸਾਨੂੰ ਦੱਸਿਆ ਸੋ ਆਉਣ ਵਾਲੇ ਸਮੇਂ 'ਚ ਫਿਰ ਵੀ ਵਿਲ ਕੰਟੈਕਟ ਯੂ ਤਾਂ ਕਿ ਜਿਹੜੀ ਕੋਈ ਅਪਡੇਟਸ ਆ ਆਪਣੇ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਪਤਾ ਲੱਗਦਾ ਰਹੇ। ਥੈਂਕ ਯੂ ਮਨਪ੍ਰੀਤ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸੋ ਦੱਸਦੇ ਜਾਈਏ ਮਨਪ੍ਰੀਤ ਕੌਰ ਗਿੱਲ ਇਹ ਹਿਡਨ ਵੈਲਥ ਫਾਊਂਡੇਸ਼ਨ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਹੈ, ਉਹਨਾਂ ਦੇ ਨਾਲ ਇਹ ਕੰਮ ਕਰਦੇ ਨੇ, ਇਹ ਬੋਰਡ ਮੈਂਬਰ ਨੇ ਉਹਨਾਂ ਦੇ, ਅਤੇ ਉੱਦਾਂ ਇਹਨਾਂ ਦੀ ਜਿਹੜੀ ਬੈਕਗਰਾਊਂਡ ਆ ਉਹ ਬੈਂਕਿੰਗ ਖੇਤਰ ਦੇ ਨਾਲ ਜਿਹੜੀ ਉਹ ਜੁੜੀ ਹੋਈ ਆ। ਸੋ ਜਿੱਦਾਂ ਇਹਨਾਂ ਨੇ ਦੱਸਿਆ ਆਲਮੋਸਟ ਸਾਰੇ ਹੀ ਜਿਹੜੇ ਬੈਂਕ ਨੇ ਉਹ ਹੈਲਪ ਕਰ ਰਹੇ ਨੇ, ਮਦਦ ਕਰ ਰਹੇ ਨੇ, ਪਰ ਤੁਹਾਨੂੰ ਪਹਿਲਾ ਕਦਮ ਜਿਹੜਾ ਚੱਕਣਾ ਪੈਣਾ ਉਹਨਾਂ ਦੇ ਨਾਲ ਖੁਦ ਜਿਹੜੇ ਉਹਨਾਂ ਦਾ ਕਸਟਮਰ ਕੇਅਰ ਫੋਨ ਆ ਉਹਨਾਂ ਦੇ ਨਾਲ ਕੰਟੈਕਟ ਕਰੋ, ਕਿਉਂਕਿ ਜਿੱਦਾਂ ਇਹਨਾਂ ਨੇ ਵੀ ਦੱਸਿਆ ਵੀ ਬੈਂਕ ਵਾਲੇ ਰਾਈਟ ਨਾਓ ਆਪਣੀਆਂ ਬ੍ਰਾਂਚਿਸ ਵੀ ਉਹਨਾਂ ਨੇ ਆਵਰਸ ਵੀ ਘਟਾਏ ਨੇ ਅਤੇ ਘੱਟ ਜਾਣਿਆਂ ਨੂੰ ਜਿਹੜਾ ਅੰਦਰ ਜਾਣ ਦਿੱਤੇ ਆ, ਸੋਸ਼ਲ ਡਿਸਟੈਂਸਿੰਗ ਵੀ ਜਿਹੜਾ ਉਹਨਾਂ ਨੂੰ ਰੱਖਣੀ ਪੈਂਦੀ ਆ। ਸੋ ਬਹੁਤ ਬਹੁਤ ਆਪਾਂ ਥੈਂਕ ਯੂ ਕਰਦੇ ਹਾਂ ਮਨਪ੍ਰੀਤ ਕੌਰ ਗਿੱਲ ਹੋਣਾ ਦਾ, ਇਹਨਾਂ ਨੇ ਜਿਹੜੀ ਵਡਮੁੱਲੀ ਜਾਣਕਾਰੀ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝੀ ਕੀਤੀ ਆ। ਅਤੇ ਲਿੰਕ ਜਿਹੜਾ ਮੈਂ ਉਹ ਡਿਜ਼ਾਸਟਰ SBA ਦੇ ਜਿਹੜੇ ਲੋਨਸ ਵਾਲਾ ਹੈ ਉਹ ਆਪਾਂ ਆਪਣੇ ਫੇਸਬੁੱਕ ਦੇ ਉੱਤੇ ਜਿਹੜਾ ਉਹ ਪਾ ਦਿੱਤਾ ਹੈ, ਜਿਹੜੀ ਇਸ ਟਾਈਮ ਲਾਈਵ ਚੱਲ ਰਿਹਾ ਉਸ ਦੇ ਹੇਠਾਂ। ਸੋ ਜਿਹੜੇ ਵੀ ਉਸ ਦੇ ਅੰਡਰ ਐਲੀਜੀਬਲ ਹੋਣਗੇ ਤੁਸੀਂ ਉਹਨਾਂ ਨੂੰ ਅਪਲਾਈ ਜਿਹੜਾ ਕਰ ਲਓ। ਬਾਕੀ ਜਿਨ੍ਹਾਂ ਦੀਆਂ ਵੇਜਿਸ ਗਈਆਂ ਨੇ, ਨੌਕਰੀ ਗਈ ਆ, ਉਹ ਜਿਹੜੀ ਆ ਡਾਇਰੈਕਟ ਅਨਇੰਪਲੋਇਮੈਂਟ ਜਿਹੜੀ ਸਟੇਟ ਦੀ ਆ ਉਹਦੇ ਵਿੱਚ ਜਿਹੜਾ ਜਾ ਕੇ ਅਪਲਾਈ ਕਰ ਸਕਦੇ। ਉਹਦੇ ਬਾਰੇ ਮੈਂ ਬੇਨਤੀ ਜ਼ਰੂਰ ਕਰਨੀ ਸੀ, ਕੱਲ੍ਹ ਫਰਿਜ਼ਨੋ ਤੋਂ ਸਾਨੂੰ ਕਾਲਾਂ ਆਈਆਂ ਸੀ ਕੁਛ ਬਜ਼ੁਰਗਾਂ ਦੀਆਂ ਵੀ ਅਸੀਂ ਬਜ਼ੁਰਗਾਂ ਦੀਆਂ ਨਹੀਂ ਜਿਹੜੇ ਓਵਰ 50 ਆ ਪਰ ਲੈਸ ਦੈਨ 65 ਆ ਜਿਹੜੇ ਕੰਮ ਕਰਦੇ ਆ, ਉਹ ਕਹਿੰਦੇ ਵੀ ਅਨਪਲਾਈਮੈਂਟ ਕਿੱਦਾਂ ਭਰਨੀ ਸਾਨੂੰ ਪਤਾ ਨਹੀਂ। ਸੋ ਜਿੰਨੇ ਵੀ ਅਨਪਲਾਈਮੈਂਟ ਦੇ ਆਫਿਸ ਆ ਯੂਜ਼ਲੀ ਤੁਸੀਂ ਉੱਥੇ ਵਾਕ ਇਨ ਨਹੀਂ ਹੈਗਾ, ਔਨਲਾਈਨ ਕਰ ਸਕਦੇ। ਸੋ ਇਹ ਵੀ ਆਪਣੀ ਜਿੰਨੇ ਵੀ ਆਪਾਂ ਪੰਜਾਬੀ ਰੇਡੀਓ USA ਦੇ ਸਰੋਤੇ ਸੁਣਦੇ ਹਾਂ ਵੀ ਭਾਈ ਆਪਣੇ ਆਂਢ ਗੁਆਂਢ 'ਚ ਬਹੁਤ ਵਾਰੀ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਕੰਪਿਊਟਰ ਨਹੀਂ ਆਉਂਦਾ, ਕੰਪਿਊਟਰ ਯੂਜ਼ ਨਹੀਂ ਕਰ ਸਕਦੇ, ਜੇ ਕਿਸੇ ਦੀ ਤੁਸੀਂ ਹੈਲਪ ਕਰ ਸਕਦੇ ਆ ਔਨਲਾਈਨ ਜਾ ਕੇ ਐਪਲੀਕੇਸ਼ਨ ਅਨਪਲਾਈਮੈਂਟ ਦੀ ਭਰ ਸਕਦੇ ਹੋ, ਬੜਾ ਔਖਾ ਕੰਮ ਨਹੀਂ ਹੁੰਦਾ ਹੈਗਾ। ਸੋ ਪਲੀਜ਼ ਹੈਲਪ ਕਰੋ ਜਿੱਥੇ ਵੀ ਕੋਈ ਕਰ ਸਕਦਾ। ਸੋ ਜਿਹੜੇ 1099 ਵਾਲੇ ਪੁੱਛ ਰਹੇ ਆ ਉਹੀ ਨੇ ਜੀ, ਉਹ ਜਿਹੜੇ ਸੈਲਫ ਇੰਪਲੋਇਡ ਹੁੰਦੇ ਉਹ ਵੀ ਜਿਹੜੇ ਡਿਜ਼ਾਸਟਰ ਲੋਨ ਵੀ ਆਪਣਾ ਉਸ ਦੇ ਅਧੀਨ ਜਿਹੜਾ ਉਹ ਕਿਤੇ ਨਾ ਕਿਤੇ ਉਹ ਆ ਜਾਂਦੇ ਨੇ। ਸੋ ਉਸ ਦੇ ਅਧੀਨ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ। ਕਈ ਸਵਾਲ ਪੁੱਛਦੇ ਨੇ ਵੀ ਜਿਹੜੇ ਰਿਟਾਇਰਡ ਆ ਉਹਨਾਂ ਨੂੰ ਵੀ ਡਾਲਰ ਮਿਲਣੇ। ਭਾਈ ਤੁਸੀਂ ਰਾਈਟ ਨਾਓ ਤੁਸੀਂ ਆਪ ਸੋਚੋ ਵੀ ਤੁਸੀਂ ਕੰਮ ਕਰ ਰਹੇ ਹੋ, ਕੋਈ ਤੁਹਾਡੀ ਇੰਪਲੋਇਮੈਂਟ ਗਈ ਆ, ਜੇ ਅਨਇੰਪਲੋਇਮੈਂਟ ਤੁਹਾਡੀ ਗਈ ਨਹੀਂ ਆ ਤੁਹਾਨੂੰ ਪੈਨਸ਼ਨ ਤਾਂ ਉਸੇ ਤਰੀਕੇ ਦੇ ਨਾਲ ਜਿਹੜੀ ਪਹਿਲਾਂ ਮਿਲਦੀ ਸੀ, ਸੋਸ਼ਲ ਸਿਕਿਉਰਿਟੀ ਜਿਹੜੀ ਮਿਲਦੀ ਸੀ ਉਦੋਂ ਤੁਹਾਨੂੰ ਮਿਲੀ ਜਾਣੀ, ਉਸ ਦੇ ਵਿੱਚ ਤਾਂ ਕੋਈ ਰੋਕ ਨਹੀਂ ਆ। ਸੋ ਤੁਹਾਨੂੰ ਐਕਸਟਰਾ ਜਿਹੜਾ ਉਸ ਹਿਸਾਬ ਦੇ ਨਾਲ ਨਹੀਂ ਮਿਲਣਾ। ਸੋ ਇਹ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ। ਐਵੇਂ ਇਹ ਨਾ ਹੋਈਏ ਵੀ ਹਾਂ ਵੀ ਹੁਣ ਜੇ ਡਾਲਰ ਦੇ ਰਹੇ ਆ ਅਤੇ ਹੁਣ ਜਿਹਨੂੰ ਨਹੀਂ ਵੀ ਚਾਹੀਦੇ ਉਹ ਵੀ ਜਿਹੜੇ ਗਾਂਹ ਦੇ ਗਾਂਹ ਜਿਹੜੇ ਬਾਹਾਂ ਅੱਡ ਕੇ ਕਵੇ ਵੀ ਸਾਨੂੰ ਦੇ ਦਿਓ ਭਾਈ ਇਸ ਟਾਈਮ ਜ਼ਰੂਰਤਮੰਦ ਤਾਈਂ ਜਿਹਨੂੰ ਐਕਚੁਅਲ 'ਚ ਜ਼ਰੂਰਤ ਉੱਥੇ ਤੱਕ ਜਿਹੜਾ ਉਹ ਜਾਣ ਦਿਓ। ਜਿਹੜਾ ਆਲਰੇਡੀ ਰਿਟਾਇਰਡ ਆ, ਜਿਹੜਾ ਕੰਮ ਨਹੀਂ ਕਰ ਰਿਹਾ, ਜੇ ਉਹਦਾ ਕੰਮ ਛੁੱਟਿਆ ਨਹੀਂ ਤਾਂ ਅਨਇੰਪਲੋਇਮੈਂਟ ਕਿਹੜੇ ਹਿਸਾਬ ਦੇ ਨਾਲ ਲੈ ਸਕਦਾ। ਸੋ ਇਹ ਜ਼ਰੂਰ ਆਪਾਂ ਨੂੰ ਸਮਝਣ ਦੀ ਜ਼ਰੂਰਤ ਆ। ਤੁਹਾਡੇ ਜਿਹੜੇ ਪੈਨਸ਼ਨ ਦੇ ਅਤੇ ਜਿਹੜੇ ਸੋਸ਼ਲ ਸਿਕਿਉਰਿਟੀ ਦੇ ਜਿਹੜੇ ਚੈੱਕ ਜਿਹੜੇ ਤੁਹਾਨੂੰ ਜਿਸ ਹਿਸਾਬ ਦੇ ਨਾਲ ਮਿਲਦਾ ਸੀ ਉਹ ਤੁਹਾਨੂੰ ਉਸੇ ਹਿਸਾਬ ਦੇ ਨਾਲ ਜਿਹੜੇ ਉਹ ਆਲਰੇਡੀ ਮਿਲੀ ਜਾਣੇ ਨੇ ਜੀ। ਅਤੇ ਆਪਣੇ ਨਾਲ ਜਿਹੜੇ ਆ ਇਸ ਟਾਈਮ ਹਰਜੋਤ ਜੀ ਜੁੜ ਚੁੱਕੇ ਨੇ, ਰਮਨ ਸਿੰਘ ਢਿੱਲੋਂ ਜੀ। ਇਹ ਵੀ ਜਿਹੜੇ ਕੁਛ ਨਾ ਕੁਛ ਆਈ ਥਿੰਕ ਟਰੱਕਿੰਗ ਦੇ ਬਾਬਤ ਵੀ ਕੁਛ ਅਪਡੇਟਸ ਹੈਗੀਆਂ, ਉਸ ਦੇ ਬਾਰੇ ਉਹ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਨੇ। ਜੀ ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਾਉਣਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿਹੜੇ ਇਸ ਵੇਲੇ ਇੱਕ ਕੱਲ ਨਵਾਂ ਜਿਹੜਾ ਅਪਡੇਟ ਆਇਆ ਹੈਗਾ FMCSA ਵੱਲੋਂ ਜਿਹੜੇ
ਆਪਣੇ ਲਾਇਸੈਂਸਿਸ ਹੈਗੇ ਆ ਜਾਂ ਜਿਹੜੇ ਪਰਮਿਟ ਹੈਗੇ ਆ, ਜਿਹੜੇ ਮੈਡੀਕਲ ਕਾਰਡ ਹੈਗੇ, ਮੈਡੀਕਲ ਸਰਟੀਫਿਕੇਟ ਹੈਗੇ ਆ, ਉਹਨਾਂ ਨੂੰ ਜਿਹੜੇ 1 ਮਾਰਚ ਤੋਂ ਬਾਅਦ ਐਕਸਪਾਇਰ ਹੋਏ ਆ ਕਿਸੇ ਦਾ ਡਰਾਈਵਰ ਲਾਇਸੈਂਸ ਜਾਂ ਮੈਡੀਕਲ ਸਰਟੀਫਿਕੇਟ, ਉਹਨਾਂ ਨੂੰ ਜੂਨ 30 ਤੱਕ ਜਿਹੜੀ ਆ ਮਤਲਬ ਕਿ ਉਹਨੂੰ ਐਕਸਟੈਂਡ ਕਰ ਦਿੱਤਾ ਗਿਆ। ਈਵਨ ਜਿਹੜਾ 1 ਮਾਰਚ ਨੂੰ ਲੈ ਕੇ ਹੁਣ ਤੱਕ ਕੋਈ ਵੀ ਜਿਹੜਾ ਡਰਾਈਵਰ ਲਾਇਸੈਂਸ ਐਕਸਪਾਇਰ ਹੋ ਗਿਆ ਕਿਸੇ ਦਾ, ਕਿਉਂਕਿ ਹੁਣ DMV ਖੁੱਲੀ ਨਹੀਂ ਹੈਗੀ, ਔਰ ਮੈਡੀਕਲ ਸਰਟੀਫਿਕੇਟ ਕਿਸੇ ਦਾ ਐਕਸਪਾਇਰ ਹੋ ਗਿਆ ਜਾਂ ਮੈਡੀਕਲ ਸਰਟੀਫਿਕੇਟ ਕਿਸੇ ਦਾ ਹੈ ਨਹੀਂ ਗਾ, ਜਾਂ ਉਹਨਾਂ ਨੇ ਰੀਨਿਊ ਕਰਾਉਣਾ ਸੀਗਾ, ਚਾਹੇ ਉਹ ਕਮਰਸ਼ੀਅਲ ਡਰਾਈਵਰ ਲਾਇਸੈਂਸ ਹੈਗਾ ਜਾਂ ਕਮਰਸ਼ੀਅਲ ਲਰਨਿੰਗ ਪਰਮਿਟ ਹੈਗਾ। ਜਿਹੜਾ ਕਮਰਸ਼ੀਅਲ ਲਰਨਿੰਗ ਪਰਮਿਟ ਹੈਗਾ, ਜਿਹੜਾ ਕਿ ਜਿੱਦਾਂ 90 ਡੇਜ਼ ਦਾ ਉਹਨਾਂ ਦਾ ਮੈਡੀਕਲ ਸਰਟੀਫਿਕੇਟ ਇਸ਼ੂ ਹੁੰਦਾ ਆ, ਸੋ ਉਹ ਮੈਡੀਕਲ ਸਰਟੀਫਿਕੇਟ ਜਿਹੜਾ ਲਰਨਰ ਪਰਮਿਟ ਦਾ ਮੈਡੀਕਲ ਸਰਟੀਫਿਕੇਟ ਹੈ, ਜੇ ਉਹ 1 ਮਾਰਚ ਤੋਂ ਬਾਅਦ ਐਕਸਪਾਇਰ ਹੁੰਦਾ ਆ ਤੇ ਉਹਨੂੰ ਜੂਨ 30 ਤੱਕ ਉਹਨੂੰ ਐਕਸਟੈਂਸ਼ਨ ਮਿਲ ਗਈ ਆ। ਸੋ ਇਹ ਇੱਕ ਬਹੁਤ ਜ਼ਰੂਰੀ ਹੈਗਾ, ਜੇ ਤੁਹਾਡਾ ਲਾਇਸੈਂਸ ਜਾਂ ਤੁਹਾਡਾ ਮੈਡੀਕਲ ਸਰਟੀਫਿਕੇਟ ਜਿਹੜਾ ਮਾਰਚ 1 ਤੋਂ ਬਾਅਦ ਐਕਸਪਾਇਰ ਹੋਇਆ, ਉਹਨੂੰ ਜੂਨ 30 ਤੱਕ ਜਿਹੜੀ ਆ ਤੁਹਾਡੀ ਐਕਸਟੈਂਸ਼ਨ ਮਿਲ ਗਈ ਆ। ਪਰ ਇਹਦੇ ਵਿੱਚ ਇੱਕ ਜ਼ਰੂਰ ਹੋਰ ਚੀਜ਼ ਦਾ ਧਿਆਨ ਰੱਖਣਾ ਕਿ ਕੋਈ ਵੀ ਐਸਾ ਲਾਇਸੈਂਸ ਜਿਹੜਾ ਕਿ ਕਿਸੇ ਟਿਕਟ ਕਰਕੇ ਜਾਂ ਕਿਸੇ ਹੋਰ ਚੀਜ਼ ਕਰਕੇ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਕੈਂਸਲ ਹੋਇਆ ਜਾਂ ਕੁਛ ਹੋਇਆ ਆ, ਉਹਨੂੰ ਕੋਈ ਐਕਸਟੈਂਸ਼ਨ ਨਹੀਂ ਹੈਗੀ। ਤੁਸੀਂ ਇਹ ਨਹੀਂ ਸੋਚਣਾ ਕਿ ਐਕਸਟੈਂਸ਼ਨ ਮਿਲ ਗਈ ਆ, ਸਾਰਿਆਂ ਨੂੰ ਮਿਲ ਗਈ ਆ, ਤਾਂ ਸੋ ਜਿਹੜੇ ਕੋਈ ਉੱਦਾਂ ਵੀ ਮਤਲਬ ਕਿ ਲਾਇਸੈਂਸ ਜਿਹਨਾਂ ਦਾ ਨਹੀਂ ਹੈਗਾ ਜਾਂ ਕੁਛ ਹੈਗਾ ਉਹ ਵੀ ਜਾ ਸਕਦੇ। ਸੋ ਜੇ ਤੁਸੀਂ ਜਿਹੜੇ ਆ ਲਾਇਸੈਂਸ ਆ ਉਹਨੂੰ ਤੁਸੀਂ ਕੈਂਸਲ ਲਾਇਸੈਂਸ ਦੇ ਉੱਤੇ ਵੀ ਤੁਹਾਨੂੰ ਚਲਾਉਣ ਨੂੰ ਇਜਾਜ਼ਤ ਦਿੱਤੀ ਗਈ ਆ 30 ਜੂਨ ਤੱਕ। ਇਹ ਕੀ ਪੂਰੇ ਅਮਰੀਕਾ ਦੇ ਵਿੱਚ ਆ, ਰਾਈਟ? ਇਹ ਨਹੀਂ ਆ ਨਾ ਵੀ ਇਕੱਲਾ ਕੈਲੀਫੋਰਨੀਆ ਵੱਲੋਂ ਆ, ਸਾਰੇ ਆਲ ਓਵਰ ਅਮਰੀਕਾ ਇਹ ਜਿਹੜੀ ਐਗਜ਼ੈਂਪਸ਼ਨ ਹੈਗੀ ਆ? ਨਹੀਂ, FMCSA ਨੇ ਦਿੱਤੀ ਹੈ, ਸੋ ਇਟਸ ਪੂਰੇ ਫੈਡਰਲ ਲੈਵਲ ਤੇ ਆ ਜੀ। ਹਾਂਜੀ, ਸੋ ਇਹਦੇ ਵਿੱਚ ਇਹ ਵੀ ਆ ਕਿ ਜਿਹੜੇ ਕੈਨੇਡੀਅਨ ਪ੍ਰੋਵਿੰਸ ਹੈਗੇ ਆ ਜਾਂ ਕੈਨੇਡੀਅਨ ਜਿਹੜੇ ਲਾਇਸੈਂਸ ਹੈਗੇ ਆ, ਉਹਨਾਂ ਨੂੰ ਦਿੱਤੀ ਗਈ ਹੈ ਐਕਸਟੈਂਸ਼ਨ ਇੱਧਰ, ਪਰ ਜੇ ਉਹਨਾਂ ਦੀ ਗਵਰਨਮੈਂਟ ਨੇ ਉੱਧਰ ਏਦਾਂ ਦਾ ਪ੍ਰੋਗਰਾਮ, ਉਹਨਾਂ ਦੀ ਜਿਹੜੀ ਉੱਧਰਲੀ ਏਜੰਸੀ ਹੈਗੀ ਆ, ਉਹਨਾਂ ਨੇ ਜੇ ਏਦਾਂ ਦਾ ਪ੍ਰੋਗਰਾਮ ਅਨਾਊਂਸ ਕੀਤਾ, ਤਾਂ ਜੇ ਉਹਨਾਂ ਨੇ ਇਹ ਸੇਮ ਮੈਕਸੀਕੋ ਸੇਮ ਕੈਨੇਡਾ ਲਈ ਆ, ਜੇ ਕੈਨੇਡਾ ਨੇ ਇਹ ਪ੍ਰੋਗਰਾਮ ਉਹਨਾਂ ਦੀ ਏਜੰਸੀ ਨੇ ਅਨਾਊਂਸ ਕੀਤਾ ਹੈ ਇਹਨਾਂ ਦੇ ਪੈਰਲਲ, ਤਾਂ ਉਹਨਾਂ ਨੂੰ ਇਜਾਜ਼ਤ ਹੋਊਗੀ, ਅਦਰਵਾਈਜ਼ ਨਹੀਂ ਹੋਊਗੀ। ਜੇ ਜਿੱਦਾਂ ਆਪਣਾ FMCSA ਨੇ ਕੀਤਾ ਤੇ ਉੱਥੋਂ ਦੀਆਂ ਜੇ ਏਜੰਸੀਆਂ ਨੇ ਕੀਤਾ, ਤਾਂ ਹੀ ਉਹ ਵਾਲੇ ਇੱਥੇ ਐਕਸਪਾਇਰਡ ਦੇ ਨਾਲ ਚਲਾ ਸਕਦੇ, ਅਦਰਵਾਈਜ਼ ਨਹੀਂ, ਰਾਈਟ? ਜੀ। ਸੋ ਰਾਈਟ ਨਾਓ ਆਪਾਂ ਜੇ ਮੋਟੀ ਗੱਲ ਕਰੀਏ, ਜਿਨ੍ਹਾਂ ਦੇ 1 ਮਾਰਚ ਤੋਂ ਬਾਅਦ ਦੇ ਵਿੱਚ ਐਕਸਪਾਇਰਡ ਹੋਏ ਨੇ CDL ਜਾਂ ਜਿਹੜੇ ਪਰਮਿਟ ਵੀ ਨੇ, ਉਹ ਵੀ ਬੇਸਿਕਲੀ ਚਲਾ ਸਕਦੇ, ਜੇ ਮੋਟੀ ਗੱਲ ਇਹ ਆ। ਹਾਂ, ਪਰਮਿਟ ਵਾਲਿਆਂ ਦੀ ਇਹ ਹੈ ਕਿ ਪਰਮਿਟ ਜੇ 90 ਡੇਜ਼ ਦਾ ਇਸ਼ੂ ਹੁੰਦਾ, ਜਦੋਂ ਤੁਸੀਂ ਲਰਨਿੰਗ ਕਰਦੇ ਆ ਤਾਂ ਲਰਨਿੰਗ ਪਰਮਿਟ ਜਿਹੜਾ ਆ ਉਹ 90 ਡੇਜ਼ ਲਈ ਇਸ਼ੂ ਹੁੰਦਾ। ਸੋ ਕਈਆਂ ਦਾ 90 ਡੇਜ਼ ਐਕਸਪਾਇਰ ਹੋ ਜਾਂਦੇ ਆ ਤੇ ਲਾਇਸੈਂਸ ਉਹਨਾਂ ਦਾ ਉਹ ਜਿਹੜੀ ਉਹਨਾਂ ਦੀ ਹੈਗੀ ਆ ਸਕਿੱਲ ਟੈਸਟ ਆ ਉਹ ਹੁੰਦਾ ਨਹੀਂ ਗਾ, ਜੇ ਉੱਧਰ ਉਹਦਾ ਹੈਲਥ ਸਰਟੀਫਿਕੇਟ ਐਕਸਪਾਇਰ ਹੋ ਗਿਆ, ਸੋ ਉਹਨਾਂ ਨੂੰ ਫਿਰ ਦੁਬਾਰਾ ਮੈਡੀਕਲ ਕਰਾਉਣਾ ਪੈਂਦਾ। ਸੋ ਉਸ ਕੇਸ ਦੇ ਵਿੱਚ ਜੇ ਉਹਨਾਂ ਦਾ ਮੈਡੀਕਲ ਹੋਇਆ ਆ ਤੇ ਮਾਰਚ 1 ਤੋਂ ਉਹਨਾਂ ਦਾ ਬਾਅਦ ਐਕਸਪਾਇਰ ਹੁੰਦਾ ਤੇ ਉਹਨਾਂ ਨੂੰ ਜੂਨ 30 ਤੱਕ ਐਕਸਟੈਂਸ਼ਨ ਹੈਗੀ ਆ ਉਸੇ ਸੇਮ ਮੈਡੀਕਲ ਸਰਟੀਫਿਕੇਟ। ਜੀ। ਚਲੋ, ਥੈਂਕ ਯੂ ਰਮਨ ਜੀ, ਬਹੁਤ ਸ਼ੁਕਰੀਆ ਇਸ ਦੇ ਬਾਰੇ ਜਾਣਕਾਰੀ ਦੇਣ ਦੇ ਲਈ, ਬੜੀ ਮਿਹਰਬਾਨੀ ਜੀ। ਥੈਂਕ ਯੂ ਜੀ। ਸੋ ਬਿਲਕੁਲ, ਸੋ ਕਿਤੇ ਨਾ ਕਿਤੇ ਬਹੁਤ ਸਾਰੀਆਂ ਐਗਜ਼ੈਂਪਸ਼ਨਸ, ਬਹੁਤ ਸਾਰੀਆਂ ਛੋਟਾਂ, ਲੋਕਾਂ ਦੀ ਮਦਦ ਦੇ ਲਈ ਤਕਰੀਬਨ ਸਾਰੀਆਂ ਏਜੰਸੀਆਂ ਜਿਹੜੀਆਂ ਆ ਉਹ ਅੱਗੇ ਆ ਰਹੀਆਂ ਨੇ। ਚੰਗੀ ਗੱਲ ਜਿਹੜੀ ਇਸ ਦੇ ਵਿੱਚ ਇਹ ਹੈਗੀ ਆ, ਤੇ ਜ਼ਰੂਰਤ ਵੀ ਹੁੰਦੀ ਹੈ ਅਜਿਹੇ ਮੌਕਿਆਂ ਦੇ ਉੱਤੇ, ਜਿੱਦਾਂ ਕਈਆਂ ਦੇ ਹੁਣ ਡਰਾਈਵਿੰਗ ਲਾਇਸੈਂਸ ਵੀ ਐਕਸਪਾਇਰ ਹੋਏ ਨੇ, ਜਦੋਂ ਤੋਂ DMV ਨੇ ਬੰਦ ਕਰਨ ਦਾ ਆਖਿਆ ਆ, ਉਹਨਾਂ ਨੂੰ ਵੀ ਉਹਨਾਂ ਨੇ ਜਿਹੜੀ 60 ਦਿਨਾਂ ਦੀ ਮੌਹਲਤ ਜਿਹੜੀ ਆ ਉਹ ਦਿੱਤੀ ਹੋਈ ਆ, ਜਦੋਂ ਤੱਕ ਜਿਹੜੇ ਹਾਲਾਤ ਆ ਉਹ ਠੀਕ ਨਹੀਂ ਹੋ ਜਾਂਦੇ। ਸੋ ਇਹ ਸੀਗੀਆਂ ਹਰਜੋਤ ਸਿੰਘ ਜੀ ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ ਜਿਹੜੀਆਂ ਕਰੋਨਾ ਵਾਇਰਸ ਦੇ ਨਾਲ ਤੇ ਬਾਕੀ ਬੈਂਕਿੰਗ ਖੇਤਰ ਦੇ ਨਾਲ, ਟਰੱਕਿੰਗ ਖੇਤਰ ਦੇ ਨਾਲ ਜਿਹੜੀਆਂ ਉਹ ਜੁੜੀਆਂ ਹੋਈਆਂ। ਇੱਕ ਜ਼ਰੂਰ ਜਾਂਦੇ ਗੱਲ ਕਰਨੀ ਆ, ਸੋਸ਼ਲ ਡਿਸਟੈਂਸ ਵਾਲੀ ਜਿਹੜੀ ਗੱਲ ਆ ਉਹਨੂੰ ਬਿਲਕੁਲ ਚੇਤੇ ਰੱਖੋ। ਇੱਕ ਕੰਟੱਕੀ ਤੋਂ ਖਬਰ ਆ ਰਹੀ ਹੈ, ਕਹਿੰਦੇ ਵੀ ਉੱਥੇ ਕਈ ਜਵਾਨਾਂ ਨੇ ਪਾਰਟੀ ਕੀਤੀ ਤੇ ਉਹ ਤੋਂ ਬਾਅਦ ਹੁਣ ਪਤਾ ਲੱਗਾ ਆ ਵੀ ਉਸ ਸਾਰੇ ਜਿਹੜੇ ਯੰਗ ਅਡਲਟ ਸੀ ਉਸ ਗਰੁੱਪ ਚੋਂ ਇੱਕ ਜਣੇ ਨੂੰ ਕਰੋਨਾ ਵਾਇਰਸ ਸੀ। ਸੋ ਇਸ ਕਰਕੇ ਇਹ ਤੋਂ ਬਚ ਕੇ ਰਹੋ, ਸੋਸ਼ਲ ਡਿਸਟੈਂਸ ਪੂਰਾ ਰੱਖੋ, ਜਿੱਦਾਂ ਗੌਰਮੈਂਟ ਨੇ ਆ, ਘਰਾਂ 'ਚ ਰਹੋ, ਸੇਫ ਰਹੋ। ਜੇ ਟਰਾਈ ਕਰ ਰਹੇ ਆ ਓਪਨ ਕਰਨ ਦੀ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਆ, ਉਹਨਾਂ ਨੂੰ ਜਿੰਨੇ ਵੀ ਜਿਹੜੇ ਕਾਂਗਰਸਮੈਨ ਜਾਂ ਸੈਨੇਟਰ ਆ
ਉਹਨਾਂ ਨੂੰ ਆਪਾਂ ਨੂੰ ਕੰਟੈਕਟ ਕਰਨਾ ਚਾਹੀਦਾ ਵੀ ਸੇਫ ਓਪਨ ਹੋਣੀ ਚਾਹੀਦੀ ਆ। ਜਿਹੜੇ ਬਿਮਾਰ ਹੈਗੇ ਆ ਉਹਨਾਂ ਦਾ ਪੂਰਾ ਇਲਾਜ ਹੋਣਾ ਚਾਹੀਦਾ ਅਤੇ ਇੱਦਾਂ ਦਾ ਜਿਹੜਾ ਕੁਛ ਨਾ ਕੁਛ ਇਨਪੁਟ ਹੋਣਾ ਚਾਹੀਦਾ ਵੀ ਉਹਦੇ ਨਾਲ ਜਦੋਂ ਓਪਨ ਵੀ ਹੁੰਦਾ ਜਿਹੜੇ ਏਰੀਏ 'ਚ ਘੱਟ ਲੋਕ ਇਨਫੈਕਟਡ ਆ ਅਤੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਅਸਰ ਨਾ ਹੋਵੇ। ਜੀ ਇਹ ਤਾਂ ਚਲੋ ਹਰ ਇੱਕ ਦੇ ਆਪੋ ਆਪਣੇ ਜਿਹੜੇ ਵੱਖੋ ਵੱਖਰੇ ਖਿਆਲਾਤ ਨੇ। ਇਸ ਦੇ 12 ਅਪ੍ਰੈਲ ਤੱਕ ਉਹਨਾਂ ਨੇ ਕਿਹਾ ਆ ਵੀ ਉਸ ਤੋਂ ਬਾਅਦ 'ਚ ਈਜ਼ ਜਿਹੜਾ ਉਹ ਕਰ ਸਕਦੇ ਨੇ, ਪਰ ਹਾਲਾਤਾਂ ਨੂੰ ਮੱਦੇਨਜ਼ਰ ਰੱਖਿਆ ਜਿਹੜਾ ਜਾ ਸਕਦਾ। ਕੱਲ੍ਹ ਜਿਹੜੇ ਜਨਰਲ ਸਰਜਨ ਜਨਰਲ ਸੀਗੇ ਉਹਨਾਂ ਨੇ ਕਿਹਾ ਵੀ ਅਜੇ ਤਾਂ ਹਾਲਾਤ ਹੋਰ ਵਿਗੜ ਸਕਦੇ ਨੇ। ਨਿਊਯਾਰਕ ਦੇ ਵਿੱਚ ਜਿਹੜਾ ਆਪਾਂ ਦੇਖ ਹੀ ਰਹੇ ਹਾਂ ਵੀ ਹਾਲਾਤ ਉਹ ਆਲਰੇਡੀ ਬਹੁਤ ਜ਼ਿਆਦਾ ਵਿਗੜਦੇ ਜਾ ਰਹੇ ਨੇ ਅਤੇ ਅਮਰੀਕਾ ਦੇ ਵਿੱਚ 60,000 ਦਾ ਆਂਕੜਾ ਜਿਹੜਾ ਕਰੋਨਾ ਵਾਇਰਸ ਦੇ ਪੀੜਤਾਂ ਦਾ ਉਹ ਪਾਰ ਹੋ ਗਿਆ। 819 ਮੌਤਾਂ ਜਿਹੜੀ ਲੇਟੈਸਟ ਜਿਹੜੀ ਇਹ ਜਾਣਕਾਰੀ ਦੇ ਮੁਤਾਬਕ ਆ ਉਹ ਹੈਗੀ ਆ। ਸੋ ਪਿਛਲੇ ਘੰਟਿਆਂ ਦੇ ਵਿੱਚ 5800 ਹੋਰ ਜਿਹੜੇ ਨਵੇਂ ਕੇਸ ਆ ਉਹ ਸਾਹਮਣੇ ਆਏ ਨੇ। 39 ਹੋਰ ਮੌਤਾਂ ਜਿਹੜੀਆਂ ਹੋਈਆਂ ਨੇ ਜਦੋਂ ਹੁਣ ਆਪਾਂ ਤੁਹਾਨੂੰ ਇਹ ਦੱਸ ਰਹੇ ਹੈਗੇ ਆ। ਸੋ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਆ। ਧਿਆਨ ਰੱਖੋ, ਹਾਈਜੀਨ ਦਾ ਜਿਹੜਾ ਉਹ ਧਿਆਨ ਰੱਖੋ। ਟਰੱਕਰਜ਼, ਟੈਕਸੀ ਚਾਲਕ ਜਿਹੜੇ ਵੀ ਇਸ ਟਾਈਮ ਘਰਾਂ ਤੋਂ ਬਾਹਰ ਜਿਨ੍ਹਾਂ ਨੂੰ ਜਾਣਾ ਪੈ ਰਿਹਾ ਆ ਉਹ ਭਾਈ ਆਪਣੀ ਸਿਹਤ ਦਾ ਅਤੇ ਆਪਣੀ ਜਿਹੜੀ ਹਾਈਜੀਨ ਦਾ ਸਭ ਤੋਂ ਜ਼ਿਆਦਾ ਜਿਹੜਾ ਉਹ ਧਿਆਨ ਰੱਖੋ ਜੀ। ਸੋ ਸਿੱਖਾਂ ਲਈ ਅਤੇ ਇਨਸਾਨੀਅਤ ਲਈ ਅੱਜ ਦਾ ਦਿਨ ਜਿਹੜਾ ਬੜਾ ਮਾੜਾ ਆ। ਜਿਹੜੇ ਮਰਨ ਵਾਲੇ ਆ ਉਹਨਾਂ ਦੀ ਗਿਣਤੀ ਅਫਗਾਨਿਸਤਾਨ 'ਚ ਹੁਣ 30 ਹੋ ਗਈ ਆ। ਕਹਿੰਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਫੱਟੜ ਹੋਏ ਆ। 3 ਜਾਣਿਆਂ ਨੇ ਬੰਬਾਂ ਦੇ ਨਾਲ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅਫਗਾਨਿਸਤਾਨ 'ਚ ਅਟੈਕ ਕੀਤਾ ਸੀ। ਜੀ ਜੀ ਅਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਅਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਨੇਗੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM।